ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅੱਜ ਦਾ ਵਿਸ਼ੇਸ਼ ਹਰ ਵਾਰ ਦੀ ਤਰ੍ਹਾਂ ਹਫ਼ਤਾਵਾਰੀ ਪ੍ਰੋਗਰਾਮ ਜਿਹੜਾ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਿੱਖ ਵਿਰਾਸਤ ਸਰਹੱਦੋਂ ਪਾਰ ਇਸੇ ਹੀ ਨਾਮ ਦੀ ਕਿਤਾਬ ਦੇ ਉੱਤੇ ਆਪਣੀ ਇਹ ਜਿਹੜੀ ਦਿਲਚਸਪ ਜਾਣਕਾਰੀ ਭਰਪੂਰ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇਸ ਕਿਤਾਬ ਦੇ ਲੇਖਕ ਡਾਕਟਰ ਦਲਵੀਰ ਸਿੰਘ ਪੰਨੂ ਜੁੜ ਚੁੱਕੇ ਨੇ। ਦਲਵੀਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਕਿਰਨਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਇਤਿਹਾਸ ਦੇ ਨਾਲ ਜਿਹੜਾ ਇਹ ਸੰਬੰਧਿਤ ਆ, ਵਿਰਸੇ ਦੇ ਨਾਲ, ਸਿੱਖ ਵਿਰਾਸਤ ਦੇ ਨਾਲ ਸੰਬੰਧਿਤ ਕਿਤਾਬ ਦਾ ਨਾਮ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਜਿਹੜੀ ਕਿ ਐਮਾਜ਼ੋਨ ਦੇ ਉੱਤੇ ਲਹਿੰਦੇ ਚੜ੍ਹਦੇ ਪੰਜਾਬ ਦੇ ਵਿੱਚ ਉਪਲਬਧ ਹੈਗੀ ਆ। ਬਾਕੀ ਮੁਲਕ ਦੇ ਬਾਕੀ ਵਿਸ਼ਵ ਦੇ ਹਿੱਸਿਆਂ ਦੇ ਵਿੱਚ ਐਮਾਜ਼ੋਨ ਦੇ ਉੱਤੇ ਜਿਹੜੀ ਉਹ ਤੁਸੀਂ ਇਸ ਕਿਤਾਬ ਨੂੰ ਖਰੀਦ ਸਕਦੇ ਆ। ਇਸ ਕਿਤਾਬ ਦੇ ਵਿੱਚ ਆਪਾਂ ਕ੍ਰਮਵਾਰ ਲੜੀਵਾਰ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਜਾ ਰਹੇ ਹਾਂ। ਵੱਖ-ਵੱਖ ਇਸ ਕਿਤਾਬ ਦੇ ਜਿਹੜੇ ਅਧਿਆਏ ਆ, ਚੈਪਟਰਸ ਆ, ਉਹਨਾਂ ਬਾਰੇ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਜਿਹੜੀ ਚਾਹੇ ਕਿ ਗੁਰੂ ਸਾਹਿਬਾਨ ਉਹਨਾਂ ਦੇ ਨਾਲ ਡਾਇਰੈਕਟ ਜਿਹੜੀ ਆ ਇਤਿਹਾਸ ਦੇ ਵਿੱਚ ਜੁੜੀ ਹੋਈ ਗੱਲਬਾਤ ਹੋਵੇ, ਅਤੇ ਜਾਂ ਜਿਹੜੇ ਕੁਛ ਅਜਿਹੇ ਕਿਰਦਾਰ ਸਿੱਖ ਇਤਿਹਾਸ ਦੇ, ਸਿੱਖ ਵਿਰਾਸਤ ਦੇ, ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੁੰਦੀ ਆ, ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਾਵਾਂ, ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜਿਹੜੀਆਂ ਆ, ਉਹ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਰਿਸਰਚ ਕਰਕੇ, ਖੋਜ ਕਰਕੇ ਪਰੋਈਆਂ ਨੇ। ਸੋ ਇਹ ਕਿਤਾਬ ਦੇ ਬਾਰੇ ਜਿਹੜੀ ਆਪਣੀ ਚਰਚਾ ਚੱਲ ਰਹੀ ਆ। ਸੋ ਅੱਜ ਦੀ ਗੱਲਬਾਤ ਦੇ ਵਿੱਚ ਆਪਾਂ ਜਿਹੜਾ ਇਸ ਕਿਤਾਬ ਦਾ ਚੈਪਟਰ ਨੰਬਰ 10 ਹੈਗਾ ਆ, 10ਵਾਂ ਅਧਿਆਏ ਬਾਲੇ ਦਾ ਖੂਹ, ਉਸ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਆ ਉਹ ਆਪਾਂ ਕਰਾਂਗੇ। ਸੋ ਆਓ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। YouTube, Facebook ਦੇ ਉੱਤੇ ਵੀ ਇਹ ਜਿਹੜਾ ਪ੍ਰੋਗਰਾਮ ਆ ਤੁਸੀਂ ਇਸ ਨੂੰ ਦੇਖ ਸਕਦੇ ਹੋ, ਜਿਸ ਦੇ ਵਿੱਚ ਜਿੱਥੇ ਜਿੱਥੇ ਦੀ ਆਪਾਂ ਗੱਲ ਕਰ ਰਹੇ ਹਾਂ ਉੱਥੇ ਦੇ ਨਾਲ ਜੁੜੀਆਂ ਹੋਈਆਂ ਕੁਝ ਤਸਵੀਰਾਂ ਜਿਹੜੀਆਂ ਉਹ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੀਆਂ ਉਹ ਆਪਾਂ ਚਲਾਉਂਦੇ ਹਾਂ, ਤਾਂ ਜੋ ਤੁਸੀਂ ਉੱਥੇ ਦੇਖ ਸਕੋ ਵੀ ਅੱਜ ਟਾਈਮ ਜਦੋਂ ਲਾਸਟ ਤਸਵੀਰਾਂ ਉੱਥੇ ਖਿੱਚੀਆਂ ਸੀ ਕਿੱਦਾਂ ਦੇ ਜਿਹੜੇ ਉੱਥੇ ਦੇ ਹਾਲਾਤ ਜਿਹੜੇ ਆ ਉਹ ਹੈਗੇ ਨੇ। ਅਤੇ ਆਓ ਹੁਣ ਆਪਾਂ ਗੱਲਬਾਤ ਜਿਹੜੀ ਉਹ ਸ਼ੁਰੂਆਤ ਕਰਦੇ ਹਾਂ। ਸੋ ਡਾਕਟਰ ਦਲਵੀਰ ਪੰਨੂ ਜੀ, ਉਹੀ ਜਿਹੜਾ ਪਹਿਲਾ ਆਪਣਾ ਜਿਹੜਾ ਸਵਾਲ ਰਹੇਗਾ ਵੀ ਇਹ ਬਾਲੇ ਦਾ ਖੂਹ ਕਿਹੜੀ ਜਗ੍ਹਾ ਦੇ ਉੱਤੇ ਸਥਿਤ ਹੈਗਾ, ਲੋਕੇਸ਼ਨ ਕੀ ਹੈ? ਜੀ ਬਿਲਕੁਲ, ਇਸ ਦੀ ਲੋਕੇਸ਼ਨ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ, ਉਹਦੇ ਤੋਂ ਈਸਟ ਵਾਲੀ ਸਾਈਡ 'ਤੇ, ਪੂਰਬ ਵਾਲੀ ਸਾਈਡ 'ਤੇ ਧੌਲਰ ਨਾਮ ਦਾ ਖੂਹ ਹੈ। ਧੌਲਰ ਨਾਮ ਦਾ ਪਹਾੜੀ ਦਾ ਟਿੱਲਾ ਹੈ, ਸੌਰੀ। ਉਸ ਟਿੱਲੇ ਦੇ ਉੱਪਰ ਜਿਹੜਾ ਸੀ ਇਹ ਖੂਹ ਹੁੰਦਾ ਸੀਗਾ, ਜਿਸ ਨੂੰ ਕਿ ਭਾਈ ਬਾਲੇ ਦਾ ਖੂਹ ਕਿਹਾ ਜਾਂਦਾ ਸੀ। ਸੋ ਗੁਰਦੁਆਰਾ ਸਾਹਿਬ ਤੋਂ ਪੈਦਲ ਰਸਤਾ ਹੀ ਹੈਗਾ, ਬੈਕ ਸਾਈਡ 'ਤੇ ਮੇਨ ਕੰਪਲੈਕਸ ਤੋਂ ਬਾਹਰ ਨਿਕਲ ਕੇ ਅਬਾਊਟ ਕਹਿ ਲਓ ਪਈ ਅੱਧਾ ਕਿਲੋਮੀਟਰ ਪੈਦਲ ਚੱਲ ਕੇ ਜਿਹੜੇ ਹੈਗੇ ਆ ਇਸ ਜਗ੍ਹਾ 'ਤੇ ਪਹੁੰਚਿਆ ਜਾ ਸਕਦਾ। ਧੌਲਰ ਉਸ ਪਹਾੜੀ ਦਾ ਟਿੱਲੇ ਦਾ ਨਾਮ ਹੈ ਜਿਹਦੇ ਉੱਪਰ ਕੀ ਇਹ ਭਾਈ ਬਾਲੇ ਦਾ ਖੂਹ ਸੀਗਾ। ਜੀ ਜੀ। ਸੋ ਬਾਲੇ ਦਾ ਜਿਹੜਾ ਕਿਰਦਾਰ ਆ ਜਾਂ ਜਿਹੜਾ ਗੁਰੂ ਸਾਹਿਬ ਦੇ ਨਾਲ ਵਿਚਰਿਆ ਆਖਿਆ ਜਾਂਦਾ ਆ, ਉਸ ਦੇ ਬਾਰੇ ਜਿਹੜੀ ਅੱਜ ਇਹ ਜਿਹੜੀ ਚਰਚਾ ਹੈਗੀ ਆ। ਸੋ ਨਨਕਾਣਾ ਸਾਹਿਬ ਦੇ ਵਿੱਚ ਤੁਸੀਂ ਇਹ ਦੱਸਿਆ ਵੀ ਇਸ ਦੇ ਲਾਗੇ ਧੌਲਰ ਦੇ ਵਿੱਚ ਜਿਹੜਾ ਇਹ ਖੂਹ ਹੈਗਾ, ਕੀ ਹੋਰ ਵੀ ਕੋਈ ਨਿਸ਼ਾਨੀ ਇਸ ਤੋਂ ਇਲਾਵਾ ਹੈ ਉਹਨਾਂ ਦੀ ਬਾਲੇ ਦੀ? ਨਨਕਾਣਾ ਵੈਸੇ ਤਾਂ ਨਿਸ਼ਾਨੀਆਂ ਬਹੁਤ ਨੇ ਓਵਰਆਲ, ਪਰ ਨਨਕਾਣਾ ਸਾਹਿਬ ਸ਼ਹਿਰ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਨਿਸ਼ਾਨੀ ਹੈਗੀ ਆ, ਹੋਰ ਇੱਕ ਸਮਾਧ ਸੀ ਜਿਹੜੀ ਬਿਲਕੁਲ ਇਸ ਖੂਹ ਦੇ ਨਾਲ ਹੀ ਸੀਗੀ। ਜਿਹੜੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਮੈਨੇਜਰ ਸੀਗੇ ਨਾਰਾਇਣ ਸਿੰਘ ਜੀ, 1935 ਤੋਂ 47 ਤੱਕ ਰਹੇ। ਉਹਨਾਂ ਦੀ ਕਿਤਾਬ ਹੈ ਬੜੀ ਮਸ਼ਹੂਰ। ਉਸ ਦੇ ਮੁਤਾਬਕ 47 ਤੋਂ ਪਹਿਲਾਂ ਬਹੁਤ ਲੋਕੀ ਸੀ ਜਿਹੜੇ ਉਹਨਾਂ ਦੇ ਵਿੱਚ ਇਸ ਸਮਾਧ ਦੀ ਔਰ ਇਸ ਖੂਹ ਦੀ ਵੀ ਜਿਹੜੀ ਮਾਨਤਾ ਸੀਗੀ, ਜਿਹੜੀ ਸੰਗਤਾਂ ਸੀ ਉਹ ਜਾ ਕੇ ਇੱਥੇ ਵੀ ਜਿਹੜਾ ਸੀ ਆਪਣਾ ਦਰਸ਼ਨ ਕਰਨ ਲਈ ਜਾਂਦੀਆਂ ਸਨ। ਜੀ ਜੀ। ਸੋ ਜਿੱਦਾਂ ਮੈਂ ਜ਼ਿਕਰ ਕੀਤਾ ਵੀ ਕਈ ਥਾਵਾਂ ਦੇ ਉੱਤੇ ਆਪਾਂ ਇਹ ਪੜ੍ਹਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ ਵੀ ਜਿਹੜਾ ਬਾਲਾ ਆ ਉਹ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦੇ ਨਾਲ ਵਿਚਰਿਆ, ਨਾਲ ਰਿਹਾ ਆ। ਪਰ ਕਈ ਥਾਵਾਂ ਦੇ ਉੱਤੇ ਇਸ ਦਾ ਮੁੱਢ ਤੋਂ ਖੰਡਨ ਹੁੰਦਾ ਵੀ ਨਹੀਂ, ਇਹ ਚੀਜ਼ ਹੈ ਨਹੀਂ ਆ, ਇਹ ਇੱਕ ਮੇਡ ਅਪ ਕਿਰਦਾਰ ਆ, ਕਰੈਕਟਰ ਜਿਹੜਾ ਇਸ ਦਾ ਕੋਈ ਹੈ ਨਹੀਂ ਆ। ਤੁਸੀਂ ਕੀ ਰਾਏ ਰੱਖਦੇ ਹੋ? ਕੀ ਤੁਸੀਂ ਇਤਿਹਾਸ ਦੇ ਵਿੱਚ ਕੀ ਜਾਣਿਆ ਇਸ ਦੇ ਬਾਰੇ? ਜੀ ਇਹ ਬਹੁਤ ਲੰਬਾ ਟੌਪਿਕ ਹੈਗਾ, ਜਿਹੜਾ ਕਿ ਚੰਗਾ ਹੋਇਆ ਤੁਸੀਂ ਕੁਐਸਚਨ ਪੁੱਛਿਆ ਇਹ। ਪਰ ਆਪਾਂ ਇਹਨੂੰ ਲੜੀਵਾਰ ਅੱਗੇ ਚੱਲਾਂਗੇ ਜਿਵੇਂ ਆਪਾਂ ਆਪਣੇ ਚੈਪਟਰ 'ਚ ਲਿਖਿਆ ਹੋਇਆ, ਅਤੇ ਇਸ ਚੈਪਟਰ ਦੇ ਵਿੱਚ ਆਪਾਂ ਇਸੇ ਚੀਜ਼ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਬਾਲਾ ਕੋਈ ਹੋਇਆ ਵੀ ਆ, ਕੀ ਉਹਨੇ ਕੋਈ ਜਨਮ ਸਾਖੀ ਲਿਖੀ ਵੀ ਹੈ, ਜਾਂ ਕੀ ਉਹਦੀ ਜਨਮ ਸਾਖੀ ਦੇ ਵਿੱਚ ਕੋਈ ਤੋੜ ਮਰੋੜ ਹੋਈ ਹੈ। ਇਹ ਤਿੰਨ ਅਲੱਗ-ਅਲੱਗ ਜਿਹੜੇ ਪੁਆਇੰਟ ਹੈਗੇ ਜਿਨ੍ਹਾਂ ਦੇ ਉੱਤੇ ਅਕੈਡਮਿਸ਼ੀਅਨਸ ਹਮੇਸ਼ਾ ਡਿਬੇਟ ਕਰਦੇ ਆ। ਕਈ ਤਾਂ ਕਹਿੰਦੇ ਆ ਕਿ ਬਾਲੇ ਦੀ ਜਿਹੜੀ ਜਨਮ ਸਾਖੀ ਸੀ ਉਹ ਤਰੋੜੀ ਮਰੋੜੀ ਗਈ ਹੈ। ਓਕੇ। ਕਈ ਕਹਿੰਦੇ ਆ ਕਿ ਹਾਂਜੀ ਬਾਲਾ ਹੋਇਆ ਪਰ ਉਹਨੇ ਕੋਈ ਸਾਖੀ ਨਹੀਂ ਲਿਖੀ, ਸਾਖੀ ਕਿਸੇ ਨੇ ਲੇਟਰ ਔਨ ਉਹਦੇ ਨਾਮ ਦੇ ਥੱਲੇ ਲਿਖੀ ਹੈ। ਕਈ ਹੈਗੇ ਜਿਹੜੇ ਕਹਿੰਦੇ ਨੇ ਵੀ ਬਾਲੇ ਨਾਮ ਦਾ ਕੋਈ ਕਰੈਕਟਰ ਗੁਰੂ ਸਾਹਿਬ ਦੇ ਵੇਲੇ ਹੋਇਆ ਹੀ ਨਹੀਂ ਹੈ।
ਸੋ ਇਹਨਾਂ ਤਿੰਨਾਂ ਨੂੰ ਹੀ ਆਪਾਂ ਇਸ ਆਪਣੇ ਲੰਬੇ ਪ੍ਰੋਗਰਾਮ ਦੇ ਵਿੱਚ ਹੌਲੀ ਹੌਲੀ ਘੋਖਾਂਗੇ, ਬਜਾਏ ਕਿ ਸਿੰਗਲ ਵਰਡ ਆਨਸਰ ਦੇਣ ਦੇ ਆਪਾਂ ਸਾਰੇ ਤੱਥ ਲੈ ਕੇ ਚੱਲਾਂਗੇ। ਇਸ ਕਰਕੇ ਮੇਰੀ ਸੁਣਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਅੱਗੇ ਦੇ ਅੱਗੇ ਸ਼ੇਅਰ ਕਰਦੇ ਜਾਓ, ਕਿਉਂਕਿ ਇਹ ਪ੍ਰੋਗਰਾਮ ਬਹੁਤ ਜ਼ਰੂਰੀ ਹੈ ਕਿ ਦੂਰ ਦੂਰ ਤੱਕ ਪਹੁੰਚੇ। ਇਹ ਜਿਹੜਾ ਆਪਾਂ ਰਿਸਰਚਫੁਲ ਐਪੀਸੋਡ ਜਿਹੜੇ ਹੈਗੇ ਆਪਣੇ ਚੈਪਟਰ ਤੋਂ ਬਣਾਏ ਆ, ਤਾਂ ਕਿ ਆਡੀਓ ਜਿਹੜੀ ਸੁਣ ਕੇ ਲੋਕੀ ਇਸ ਚੈਪਟਰ ਨੂੰ ਅੰਡਰਸਟੈਂਡ ਕਰ ਸਕਣ ਕਿ ਪੁਰਾਣੇ ਜ਼ਮਾਨੇ 'ਚ ਕਿਵੇਂ ਇਤਿਹਾਸ ਨੂੰ ਕਈ ਵਾਰੀ ਜਿਹੜਾ ਹੈਗਾ ਆਪਣੇ ਆਪਣੇ ਮੰਤਵ ਦੇ ਲੋਕੀ ਜਿਹੜੇ ਸੀ ਉਹ ਯੂਟੀਲਾਈਜ਼ ਕਰਦੇ ਸੀਗੇ। ਸੋ ਇਹ ਇੱਕ ਕਿਸ਼ਤ ਦੇ ਵਿੱਚ ਨਹੀਂ, ਕਈ ਕਿਸ਼ਤਾਂ ਹੋਣਗੀਆਂ, ਆਪਾਂ ਦੇਖਦੇ ਹਾਂ ਕਿੰਨੀਆਂ ਕਿਸ਼ਤਾਂ ਬਣਦੀਆਂ ਨੇ। ਐਂਡ 'ਤੇ ਜਾ ਕੇ ਆਪਾਂ ਐਨਾਲੀਟੀਕਲ ਜਿਹੜਾ ਐਨਾਲਿਸਿਸ ਕਰਾਂਗੇ ਕਿ ਕੀ ਤੱਥ ਹੈ, ਕੀ ਸੱਚ ਲੱਗਦਾ ਹੈ। ਜੀ, ਦੱਸਦੇ ਜਾਈਏ ਵੀ ਡਾਕਟਰ ਦਲਵੀਰ ਪੰਨੂ ਹੋਣਾ ਨੇ ਜਿਹੜੀ ਕਿਤਾਬ ਆ, ਕਾਫੀ ਰਿਸਰਚ ਤੋਂ ਬਾਅਦ ਕਈ ਹੋਰ ਕਿਤਾਬਾਂ ਦੇ ਉਹਨਾਂ ਦੇ ਵਿੱਚੋਂ ਵੇਰਵੇ ਲੈ ਕੇ ਉਹਨਾਂ ਦੀਆਂ ਚੀਜ਼ਾਂ, ਉਹਨਾਂ ਨੂੰ ਇੱਕ ਬੈਂਚਮਾਰਕ ਬਣਾ ਕੇ ਜਿਹੜਾ ਫਿਰ ਇਹ ਲਿਖਿਆ ਆ। ਉੱਥੇ ਜਿਹੜੇ ਜ਼ਮੀਨੀ ਤਲ ਦੇ ਉੱਤੇ ਜਾ ਕੇ ਜਿਹੜੀ ਖੋਜ ਵੀ ਇਹਨਾਂ ਨੇ ਕਈ ਲੋਕਾਂ ਦੇ ਸਹਾਰੇ ਨਾਲ ਖੁਦ ਆਪ ਵੀ ਜਿਹੜੀ ਉਹ ਜਾ ਕੇ ਕੀਤੀ ਆ। ਸੋ ਕਾਫੀ ਦਿਲਚਸਪ ਜਿਹੜੀ ਗੱਲਬਾਤ ਆ ਉਹ ਰਹਿਣ ਵਾਲੀ ਆ। ਸੋ ਸਾਰੇ ਜਾਣੇ ਬਹੁਤ ਹੀ ਧਿਆਨ ਦੇ ਨਾਲ ਇਸ ਨੂੰ ਸੁਣਿਓ ਅਤੇ ਜਿਹੜਾ ਉਹ ਦੇਖਿਓ। ਸੋ ਜੇ ਆਪਾਂ ਗੱਲ ਕਰੀਏ ਬਾਲੇ ਦੇ ਖੂਹ ਦੀ, ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਇਸ ਖੂਹ ਦਾ ਜ਼ਿਕਰ ਕਿੱਥੇ ਆਉਂਦਾ ਹੈ, ਕਿਹੜੀ ਕਿਤਾਬ ਦੇ ਵਿੱਚ ਆਉਂਦਾ ਹੈ ਅਤੇ ਕੀ ਆ ਉਹ ਕਿਤਾਬ ਦਾ ਨਾਮ? ਜੀ ਬਿਲਕੁਲ, ਮੈਨੂੰ ਪਰਸਨਲੀ ਜਿਹੜਾ ਇਹ ਬਾਲੇ ਦਾ ਖੂਹ ਹੈ, ਵੈਸੇ ਮੈਨੂੰ ਇਹਦੇ ਬਾਰੇ ਜਾਣਕਾਰੀ ਮਿਲੀ ਸੀ ਜਦੋਂ ਕੁਝ ਤਸਵੀਰਾਂ ਮੈਂ ਦੇਖੀਆਂ ਗੁਰਦੁਆਰਾ ਬਾਬਾ ਅਟੱਲ ਹੈ ਅੰਮ੍ਰਿਤਸਰ। ਉਸ ਦੇ ਅੰਦਰ ਪੁਰਾਣੀ ਚਿੱਤਰਕਾਰੀ ਬਹੁਤ ਹੈ। ਉਹਦੇ ਵਿੱਚ ਇੱਕ ਬਹੁਤ ਵੱਡੇ ਆਕਾਰ ਦੀ ਤਸਵੀਰ ਹੈ ਜਿਸ ਦੇ ਉੱਪਰ ਬਾਲੇ ਦਾ ਖੂਹ ਲਿਖਿਆ ਹੋਇਆ। ਉਹ ਹਾਲੇ ਵੀ ਸ਼ਾਇਦ ਹੋਏਗੀ, ਮੈਂ ਤਾਂ ਕੁਝ ਸਾਲ ਪਹਿਲਾਂ ਦੇਖੀ ਸੀ। ਤਾਂ ਉੱਥੋਂ ਮੈਨੂੰ ਲੱਗਾ ਕਿ ਇਹ ਬਾਲੇ ਦਾ ਖੂਹ ਕਿੱਥੇ ਹੈ, ਇਹਦੀ ਕੀ ਇੰਪੋਰਟੈਂਸ ਹੈ, ਕੀ ਸਿਗਨੀਫੀਕੈਂਸ ਹੈ। ਮੁੜ ਕੇ ਜਦੋਂ ਮੈਂ ਜਨਮ ਸਾਖੀ ਪੜ੍ਹਨ ਲੱਗਾ, ਸਾਰੀਆਂ ਜਨਮ ਸਾਖੀਆਂ ਦਾ ਕੰਪੈਰੀਜ਼ਨ ਕੀਤਾ, ਅਤੇ ਬਾਲੇ ਦੀ ਜਨਮ ਸਾਖੀ ਦੇ ਵਿੱਚ ਜਿਹੜਾ ਹੈਗਾ ਇਹਦਾ ਜ਼ਿਕਰ ਸਭ ਤੋਂ ਪੁਰਾਣੇ ਮੈਨੂੰ ਸਰੋਤ ਦੇ ਵਿੱਚ ਉੱਥੇ ਮਿਲਿਆ। ਪਰ ਇਹਨੂੰ ਚਿੱਤਰਕਾਰੀ ਦੇ ਰੂਪ ਦੇ ਵਿੱਚ ਗੁਰਦੁਆਰਾ ਬਾਬਾ ਅਟੱਲ ਉੱਥੇ ਜਿਹੜਾ ਹੈਗਾ ਸੁਸ਼ੋਭਿਤ ਹਾਲੇ ਵੀ ਸ਼ਾਇਦ ਕੀਤਾ ਹੋਏਗਾ। ਜਿਹੜੇ ਸਾਡੇ ਸੁਣਨ ਵਾਲੇ ਅੰਮ੍ਰਿਤਸਰ ਰਹਿੰਦੇ ਆ ਉਹ ਜਾ ਕੇ ਉੱਥੇ ਦੇਖ ਸਕਦੇ ਆ ਕਿ ਕੀ ਬਾਲੇ ਦਾ ਖੂਹ ਨਾਮ ਦੀ ਪੇਂਟਿੰਗ ਉੱਥੇ ਗੁਰਦੁਆਰਾ ਬਾਬਾ ਅਟੱਲ ਦੇ ਅੰਦਰ ਜਿਹੜੀਆਂ ਅਲੱਗ-ਅਲੱਗ ਮੰਜ਼ਿਲਾਂ ਹੈਗੀਆਂ ਨੇ, ਕਿਸੇ ਇੱਕ ਮੰਜ਼ਿਲ ਦੇ ਅੰਦਰ ਹੈਗੀ ਹੈ ਕਿ ਨਹੀਂ ਹੈਗੀ। ਸੋ ਇਹਦਾ ਪਹਿਲੀ ਜਿਹੜੀ ਐਂਟਰੀ ਮੈਨੂੰ ਮਿਲੀ ਹੈ, ਜਿਵੇਂ ਪਹਿਲਾਂ ਦੱਸ ਕੇ ਹਟਿਆ, ਭਾਈ ਬਾਲਾ ਜਨਮ ਸਾਖੀ, ਜਿਹੜੀ ਕਿਹਾ ਜਾਂਦਾ ਕਿ ਬਾਲੇ ਦੀ ਜਨਮ ਸਾਖੀ ਹੈ, ਉਹਦੇ ਵਿੱਚ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਔਰ ਭਾਈ ਮਰਦਾਨਾ ਜੀ ਨੇ ਆਪਣੀ ਪਹਿਲੀ ਉਦਾਸੀ ਸ਼ੁਰੂ ਕੀਤੀ ਸੁਲਤਾਨਪੁਰ ਲੋਧੀ ਤੋਂ, ਅਤੇ ਉਹ ਸੈਦਪੁਰ ਪਹੁੰਚੇ। ਸੈਦਪੁਰ ਹੁਣ ਜਿਹੜਾ ਇਸ ਵੇਲੇ ਉਹਦਾ ਸ਼ਹਿਰ ਦਾ ਨਾਮ ਐਮਨਾਬਾਦ ਹੈ। ਉੱਥੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਭਾਈ ਲਾਲੋ ਦੇ ਕੋਲ ਰਹਿ ਗਏ, ਅਤੇ ਨਾਲ ਭਾਈ ਮਰਦਾਨਾ ਸੀਗੇ ਉਹਨਾਂ ਦੇ ਇਸ ਵੇਲੇ। ਭਾਈ ਮਰਦਾਨਾ ਨੇ ਕਿਹਾ ਕਿ ਮੈਂ ਜਾ ਕੇ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦਾ, ਜਦੋਂ ਆਪਾਂ ਲੰਬੀ ਉਦਾਸੀ 'ਤੇ ਜਾਣਾ ਉਸ ਤੋਂ ਪਹਿਲਾਂ, ਕਿ ਮੈਂ ਆਪਣੇ ਪਰਿਵਾਰ ਨੂੰ ਮੁਲਾਕਾਤ ਕਰਨੀ ਚਾਹੁੰਦਾ। ਸੋ ਗੁਰੂ ਸਾਹਿਬ ਤੋਂ ਇਜਾਜ਼ਤ ਲੈ ਕੇ ਜਦੋਂ ਭਾਈ ਮਰਦਾਨਾ ਤਲਵੰਡੀ ਪਹੁੰਚਿਆ, ਅਤੇ ਗੁਰੂ ਸਾਹਿਬ ਦੇ ਪਰਿਵਾਰ ਨੇ ਉਹਨਾਂ ਤੋਂ ਆਫਕੋਰਸ ਗੁਰੂ ਸਾਹਿਬ ਬਾਰੇ ਵੀ ਪੁੱਛਗਿੱਛ ਕੀਤੀ। ਰਾਏ ਬੁਲਾਰ ਜਿਹੜਾ ਪਿੰਡ ਦਾ ਹੈੱਡ ਸੀ, ਉਹਨੇ ਉਸ ਵੇਲੇ ਪਿੰਡ ਦੇ ਵਿੱਚੋਂ ਬਾਲੇ ਨੂੰ ਨਾਲ ਭੇਜਿਆ ਮਰਦਾਨੇ ਦੇ, ਕਿ ਜਾ ਕੇ ਗੁਰੂ ਸਾਹਿਬ ਨੂੰ ਵੀ ਵਾਪਸ ਲੈ ਕੇ ਆ ਐਮਨਾਬਾਦ ਤੋਂ, ਸੈਦਪੁਰ ਤੋਂ। ਸੋ ਬਾਲਾ ਜਾ ਕੇ ਜਦੋਂ ਗੁਰੂ ਸਾਹਿਬ ਨੂੰ, ਪਾਲਾ ਔਰ ਮਰਦਾਨਾ ਦੋਨੋਂ ਗਏ ਵਾਪਸ, ਗੁਰੂ ਸਾਹਿਬ ਨੂੰ ਜਦੋਂ ਇਹ ਭਾਈ ਲਾਲੋ ਦੇ ਘਰ ਤੋਂ ਵਾਪਸ ਲੈ ਕੇ ਆਏ ਤਲਵੰਡੀ, ਤਾਂ ਉੱਥੇ ਜਿਹੜੀ ਪਹਿਲੀ ਐਂਟਰੀ ਆਉਂਦੀ ਹੈ ਕਿ ਉਹ ਪਿੰਡ ਦੇ ਵਿੱਚ ਨਹੀਂ ਐਂਟਰ ਕੀਤੇ, ਉਹ ਪਿੰਡ ਦੇ ਬਾਹਰ ਚੰਦਰਭਾਨ ਸੰਧੂ ਦੇ ਖੂਹ ਦੇ ਉੱਤੇ ਠਹਿਰੇ। ਉਹਨਾਂ ਨੂੰ 10 ਦਿਨ ਲੱਗੇ ਪਹੁੰਚਣ ਨੂੰ, ਉੱਥੋਂ ਤੁਰ ਕੇ ਸੈਦਪੁਰ ਤੋਂ ਤਲਵੰਡੀ ਤੱਕ। ਅਤੇ ਜਦੋਂ ਪਿੰਡ ਪਹੁੰਚੇ ਆ ਉਹ ਚੰਦਰਭਾਨ ਸੰਧੂ ਹੁਣ ਕੌਣ ਹੈ? ਬਾਲੇ ਦਾ ਪਿਤਾ। ਉਹਦੇ ਖੂਹ ਦੇ ਉੱਤੇ ਠਹਿਰੇ ਆ। ਉੱਥੇ ਉਹਨਾਂ ਦਾ ਪਰਿਵਾਰ ਸਾਰਾ ਪਹੁੰਚਿਆ ਗੁਰੂ ਸਾਹਿਬ ਦਾ। ਉਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇਹ ਉਦਾਸੀ ਵਾਲੀ ਜਿਹੜੀ ਆਪਣੀ ਪਲਾਨ ਹੈ ਇਹ ਛੱਡ ਦਿਓ। ਗੁਰੂ ਸਾਹਿਬ ਦੇ ਪਿਤਾ ਜੀ ਮਹਿਤਾ ਕਾਲੂ ਜੀ ਜਦੋਂ ਉਹਨਾਂ ਨੇ ਦੇਖਿਆ ਇਹ ਫਕੀਰੀ ਕੱਪੜੇ ਪਾਏ ਹੋਏ ਆ, ਕਾਫੀ ਉਹਨਾਂ ਨਾਲ ਗੁੱਸੇ ਹੋਏ। ਅਤੇ ਉਸ ਵੇਲੇ ਗੁਰੂ ਸਾਹਿਬ ਦੇ ਜਿਹੜੇ ਚਾਚਾ ਜੀ ਸੀ ਭਾਈ ਲਾਲੂ, ਉਹਨਾਂ ਨੇ ਵੀ ਇਸ ਸਾਖੀ ਦੇ ਮੁਤਾਬਕ ਮਹਿਤਾ ਕਾਲੂ ਜੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਔਰ ਗੁਰੂ ਸਾਹਿਬ ਨੂੰ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਾਰੇ ਜਿਹੜੇ ਰਿਸ਼ਤੇਦਾਰ ਨੇ ਇਹ ਉਹਨਾਂ ਦੇ ਨਾਲ ਕਿਵੇਂ ਜੁੜਦੇ ਨੇ। ਜਨਮ ਸਾਖੀ ਦੇ ਵਿੱਚ ਇਹ ਕਿਹਾ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਫਿਰ ਇਹ ਉੱਤਰ ਦਿੱਤਾ ਆਪਣੇ ਚਾਚੇ ਨੂੰ, ਖੇਮਾ ਹਮਾਰੀ ਮਾਤਾ ਕਹੀਏ, ਸੰਤੋਖ ਹਮਾਰਾ ਪਿਤਾ, ਸਤ ਹਮਾਰਾ ਚਾਚਾ ਕਹੀਏ, ਜਿਸ ਸੰਗ ਮਨੂਆ ਜਿਤਾ, ਸੁਣ ਲਾਲੂ ਗੁਣ ਐਸਾ, ਸਗਲੇ ਲੋਕ ਬੰਧਨ ਕੇ ਬੰਦੇ, ਸੋ ਗੁਣ ਕਹੀਏ ਕੈਸਾ। ਉਹ ਮਤਲਬ ਕਹਿੰਦੇ ਵੀ ਜਿਹੜੀ ਇਹ ਖੇਮਾ ਆ ਇਹ ਮੇਰੀ ਮਾਤਾ ਆ, ਕਿਉਂਕਿ ਉਹਨਾਂ ਦੇ ਚਾਚਾ ਲਾਲੂ ਉਹਨਾਂ ਨੂੰ ਦੱਸ ਰਹੇ ਸੀ ਵੀ ਆਹ ਤੇਰੀ ਮਾਤਾ ਆ, ਪਿਤਾ ਆ, ਆਹ ਚਾਚਾ ਹੈ, ਪਿਤਾ ਉਹਨਾਂ ਨੂੰ ਛੱਡ ਕੇ ਕਿਉਂ ਜਾ ਰਿਹਾ। ਉਹਦੇ ਉੱਤਰ 'ਚ ਗੁਰੂ ਸਾਹਿਬ ਕਹਿੰਦੇ ਨੇ ਕਿ ਖੇਮਾ ਜਿਹੜੀ ਮੇਰੀ ਮਾਤਾ ਆ, ਅਤੇ ਜਿਹੜਾ ਸੰਤੋਖ ਆ, ਜਿਹੜੀ ਕੰਟੈਂਟਮੈਂਟ ਆ, ਉਹ ਮੇਰਾ ਪਿਤਾ ਆ। ਸਤ ਹਮਾਰਾ ਚਾਚਾ, ਕਿ ਮਤਲਬ ਤੂੰ ਲਾਲੂ ਚਾਚਾ, ਮਤਲਬ ਤੁਸੀਂ ਤਾਂ ਕਹਿਣ ਨੂੰ ਚਾਚਾ ਆ ਮੇਰੇ, ਪਰ ਅਦਰਵਾਈਜ਼
ਅਸਲੀਅਤ 'ਚ ਜਿਹੜਾ ਸੱਚ ਆ, ਟਰੁੱਥ ਆ, ਉਹ ਮੇਰਾ ਚਾਚਾ ਆ। ਤੇ ਜਿਸ ਸੰਗ ਮਨੁਆ ਜਿੱਤਾ, ਕਿ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਮੈਂ ਆਪਣਾ ਜਿਹੜਾ ਮਾਈਂਡ ਹੈਗਾ ਉਹਨੂੰ ਕੰਟਰੋਲ ਕੀਤਾ ਹੋਇਆ। ਸੋ ਸਗਲੇ ਲੋਕ ਬੰਧਨ ਕੇ ਬੰਦੇ, ਸੋ ਗੁਣ ਕਹੀਏ ਕੈਸਾ, ਵੀ ਉਹ ਰਿਲੇਸ਼ਨ ਕਿਹੜੇ ਹੈ ਵੀ ਜਿਨ੍ਹਾਂ ਨਾਲ ਇਹ ਦੁਨੀਆ ਨੂੰ ਸਾਰਿਆਂ ਨੂੰ ਬੰਨਿਆ ਹੋਇਆ। ਸੋ ਇਹ ਕੁਛ ਜਿਹੜੀਆਂ ਲਾਈਨਾਂ ਹੈਗੀਆਂ, ਇਹ ਜਿਹੜੀ ਤੁਕ ਹੈਗੀ ਆ, ਬਾਲਾ ਜਨਮ ਸਾਖੀ ਦੇ ਮੁਤਾਬਕ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਸੁਣਾਈਆਂ, ਜੇ ਤੋਂ ਮਤਲਬ ਉਹਨਾਂ ਨੇ ਸ਼ੋਅ ਕੀਤਾ ਕਿ ਮੈਂ ਹੁਣ ਇਹ ਸਾਰੇ ਕੀ ਚੀਜ਼ਾਂ ਦਾ ਤਿਆਗ ਕੀਤਾ ਹੋਇਆ ਤੇ ਮੈਂ ਸੱਚ ਦੀ ਖੋਜ ਵਿੱਚ ਜਾਂ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਦੇ ਲਈ ਮੈਂ ਜਿਹੜਾ ਹੈਗਾ ਆਪਣੇ ਉਦਾਸੀਆਂ ਤੇ ਜਾ ਰਿਹਾ। ਸੋ ਇਹ ਜਿਹੜੀ ਹੁਣ ਤੁਸੀਂ ਤੁਕ ਦੱਸ ਰਹੇ ਹੋ ਵੀ ਜਿਹੜੀ ਬਾਲਾ ਜਨਮ ਸਾਖੀ ਦੇ ਵਿੱਚ ਆ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਨਹੀਂ ਹੈ। ਸੋ ਕੀ ਇਸ ਦਾ ਮਤਲਬ ਹੈ ਵੀ ਗੁਰੂ ਸਾਹਿਬ ਜੀ ਦੇ ਦੁਆਰਾ ਕੋਈ ਉਚਾਰਨ ਕੀਤੀਆਂ ਗਈਆਂ ਹੋਰ ਤੁਕਾਂ ਜਾਂ ਹੋਰ ਬਾਣੀ ਵੀ ਜਿਹੜੀ ਆ ਉਹ ਮੌਜੂਦ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਹਾਂਜੀ, ਇਹ ਵੀ ਬੜਾ ਅਕੈਡਮਿਕ ਡਿਬੇਟ ਵਾਲਾ ਟੌਪਿਕ ਹੈਗਾ ਕਿ ਬਹੁਤ ਜ਼ਿਆਦਾ ਜਗ੍ਹਾ ਦੇ ਉੱਪਰ ਜਨਮ ਸਾਖੀਆਂ ਦੇ ਵਿੱਚ ਜਾਂ ਕਈ ਵਾਰੀ ਹੋਰ ਕਿਤੇ ਵੀ ਕਈ ਇਹੋ ਜਿਹੇ ਸ਼ਲੋਕ ਮਿਲ ਜਾਂਦੇ ਆ ਜਿਹੜੇ ਕਿ ਕਿਹਾ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਕਹੇ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੋਏ। ਉਹ ਪੰਜਵੇਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸੰਪਾਦਨਾ ਕਲਾ ਹੈਗੀ ਆ ਕਿ ਉਹਨਾਂ ਨੇ ਕਿਹੜੀਆਂ ਚੀਜ਼ਾਂ ਵਿੱਚ ਇਨਕਲੂਡ ਕੀਤੀਆਂ, ਕਿਹੜੀਆਂ ਨਹੀਂ ਕੀਤੀਆਂ। ਸੋ ਇਹਦਾ ਆਨਸਰ ਜ਼ਿਆਦਾਤਰ ਹਿਸਟੋਰੀਅਨਸ ਕੋਲੋਂ ਇਹੀ ਹੈ ਕਿ ਇਹ ਪੰਜਵੇਂ ਪਾਤਸ਼ਾਹ ਦੀ ਡਿਸਕ੍ਰੈਸ਼ਨ 'ਤੇ ਸੀ ਕਿ ਉਹਨਾਂ ਨੇ ਕਿਹੜੀ ਬਾਣੀ ਕਿਸ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਹੈਗੀ ਆ ਇਨਕਲੂਡ ਕਰਨੀ ਆ। ਕਈ ਇਹ ਵੀ ਕਹਿੰਦੇ ਆ ਕਿ ਜਿਹੜੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਹੈਗੀ, ਜਿਵੇਂ ਇਹ ਲਾਈਨਾਂ ਜਿਵੇਂ ਹੈਗੀਆਂ, ਇਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀਆਂ ਹੋ ਹੀ ਨਹੀਂ ਸਕਦੀਆਂ, ਕਿਉਂਕਿ ਉਹਨਾਂ ਦੀ ਸਾਰੀ ਬਾਣੀ ਪੰਜਵੇਂ ਪਾਤਸ਼ਾਹ ਨੇ ਇਨਕਲੂਡ ਕੀਤੀ ਸੀ। ਪਰ ਕਈਆਂ ਦੇ ਮੁਤਾਬਕ, ਕਈ ਹਿਸਟੋਰੀਅਨਸ ਦੇ ਮੁਤਾਬਕ ਨਹੀਂ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਸਾਰੀ ਬਾਣੀ ਇਨਕਲੂਡ ਨਹੀਂ ਸੀ ਕੀਤੀ ਗਈ। ਕੁਛ ਲਾਈਨਾਂ ਜਿਹੜੀਆਂ ਸੀ ਉਹ ਬਾਹਰ ਵੀ ਸਨ। ਕਿਸ ਕਾਰਨ ਕਰਕੇ ਸਨ, ਇਹਦੇ ਬਾਰੇ ਕੋਈ ਭਰੋਸੇਯੋਗ ਕਿਸੇ ਵੀ ਹਿਸਟੋਰੀਅਨ ਦਾ ਕਨਕਲੂਜਨ ਹਾਲੇ ਤੱਕ ਮੈਂ ਨਹੀਂ ਦੇਖਿਆ। ਸੋ ਕੋਈ ਅਜੇ ਤੱਕ ਐਨਾਲਿਸਿਸ ਇਸ ਦੇ ਉੱਤੇ ਕੋਈ ਅਜੇ ਵੀ ਡਿਬੇਟ ਹੀ ਜਾਰੀ ਹੈ? ਇਹਦਾ ਮਤਲਬ ਬਿਲਕੁਲ ਡਿਬੇਟ ਜਾਰੀ ਹੈ, ਔਰ ਕਾਫੀ ਇਹ ਭਖਵੀਂ ਡਿਬੇਟ ਹੈਗੀ ਆ, ਕਿਉਂਕਿ ਜਨਮ ਸਾਖੀਆਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਲਾਈਨ ਇਹੋ ਜਿਹੀ ਆ ਜਾਂਦੀ ਹੈ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਅਟੈਚ ਕੀਤੀ ਜਾਂਦੀ ਹੈ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਲਾਈਨ ਜਿਹੜੀ ਹੈਗੀ ਆਪਾਂ ਨੂੰ ਉਹ ਨਹੀਂ ਮਿਲਦੀ ਹੈ। ਭਾਵੇਂ ਉਹ ਕੋਈ ਇਹੋ ਜਿਹੀ ਗੱਲ ਗਲਤ ਨਹੀਂ ਹੁੰਦੀ, ਕੋਈ ਇਹੋ ਜਿਹੀ ਗੱਲ ਇੱਦਾਂ ਨਹੀਂ ਲੱਗਦੀ ਵੀ ਕੁਛ ਗੁਰਮਤਿ ਦੇ ਖਿਲਾਫ ਹੈਗੀ ਹੈ, ਪਰ ਤਦ ਵੀ ਡਿਊ ਟੂ ਸਮ ਅਨਨੋਨ ਰੀਜ਼ਨਸ ਜਿਹੜੀਆਂ ਕੁਛ ਚੀਜ਼ਾਂ ਹੈਗੀਆਂ ਉਹ ਕਿਉਂ ਨਹੀਂ ਇਨਕਲੂਡ ਹੋਈਆਂ, ਉਹ ਦੈਟ ਇਜ਼ ਅ ਡਿਫਰੈਂਟ ਟੌਪਿਕ। ਆਪਾਂ ਉਹਦੇ ਬਾਰੇ ਕਿਸੇ ਦਿਨ ਹੋਰ ਡਿਟੇਲ 'ਚ ਗੱਲਬਾਤ ਕਰ ਸਕਦੇ ਹਾਂ। ਸੋ ਕਿਤੇ ਇਹ ਵੀ ਕਾਰਨ ਹੋ ਸਕਦਾ ਵੀ ਅੱਜ ਤਾਂ ਚਲੋ ਦੇਖ ਰਹੇ ਆ ਵੀ ਆਪਾਂ ਦੇਖ ਰਹੇ ਹਾਂ ਵੀ ਘੁਸਪੈਠ ਤਾਂ ਬਹੁਤ ਆ ਇਤਿਹਾਸ ਦੇ ਵਿੱਚ, ਵੀ ਕੱਲ੍ਹ ਨੂੰ ਕੋਈ ਵੀ ਕੁਛ ਵੀ ਚੀਜ਼ ਉਹਨਾਂ ਦੇ ਨਾਮ ਦੇ ਉੱਤੇ ਕਹਿ ਕੇ ਜਿਹੜੀ ਉਹ ਐਡ ਕੀਤੀ ਜਵਾ ਸਕਦੀ ਆ, ਜਾਂ ਉਹ ਕਿਹਾ ਜਾ ਸਕਦਾ ਵੀ ਨਹੀਂ ਜੀ ਦੇਖੋ ਇੱਦਾਂ ਵੀ ਕਿਹਾ ਸੀਗਾ ਗੁਰੂ ਸਾਹਿਬ। ਬਿਲਕੁਲ 100% ਸਹੀ ਹੋ। ਇਤਿਹਾਸ ਦੇ ਵਿੱਚ ਹਮੇਸ਼ਾ ਹੀ ਤੋੜ ਮਰੋੜ ਘੁਸਪੈਠ ਜਿਹੜੀ ਉਹ ਕੀਤੀ ਜਾਂਦੀ ਰਹੀ ਹੈ। ਇਸ ਕਰਕੇ ਹੀ ਆਪਾਂ ਅੱਜ ਦੇ ਚੈਪਟਰ ਨੂੰ ਬਹੁਤ ਧਿਆਨ ਦੇ ਨਾਲ ਹੌਲੀ ਹੌਲੀ ਕੰਪਲੀਟ ਕਰਾਂਗੇ, ਔਰ ਆਪਾਂ ਨੂੰ ਹੌਲੀ ਹੌਲੀ ਆਪਣੇ ਆਪ ਵੀ ਥੋੜ੍ਹਾ ਜਿਹਾ ਹੈਗਾ ਆਪਣੇ ਨੂੰ ਇਹ ਇਨਫੋਰਮੇਸ਼ਨ ਵੱਧਦੀ ਜਾਵੇਗੀ ਕਿ ਕਿਵੇਂ ਇਹ ਚੀਜ਼ਾਂ ਲਿਖੀਆਂ ਗਈਆਂ, ਕਿਵੇਂ ਕਿਸੇ ਨੇ ਲੇਟਰ ਔਨ ਹੋ ਸਕਦਾ ਐਡ ਕੀਤੀਆਂ ਹੋਣ। ਜਿਵੇਂ ਜਿਵੇਂ ਆਪਾਂ ਆਪਣੇ ਇਸ ਚੈਪਟਰ ਦੇ ਵਿੱਚ ਅੱਗੇ ਵੱਧਦੇ ਜਾਵਾਂਗੇ, ਆਪਾਂ ਨੂੰ ਹੌਲੀ ਹੌਲੀ ਇਸ ਚੀਜ਼ਾਂ ਦੀ ਥੋੜ੍ਹੀ ਕਲੈਰੀਫਿਕੇਸ਼ਨ ਹੋਣ ਲੱਗੀ ਜਾਏਗੀ ਕਿ ਕਿਵੇਂ ਇਹ ਸਾਰਾ ਜਿਹੜਾ ਇਤਿਹਾਸ ਹੈ ਕਈ ਵਾਰੀ ਹਾਊ ਇਟ ਇਜ਼ ਪੁੱਟ ਟੂਗੈਦਰ ਬਾਈ ਡਿਫਰੈਂਟ ਪੀਪਲ ਇਨ ਡਿਫਰੈਂਟ ਟਾਈਮਸ। ਸਮੇਂ ਦੀ ਲੋੜ ਦੇ ਮੁਤਾਬਕ ਕਿਵੇਂ ਇਹ ਲਾਈਨਾਂ ਜਿਹੜੀਆਂ ਹੈਗੀਆਂ ਹੌਲੀ ਹੌਲੀ ਇਤਿਹਾਸ ਦੇ ਵਿੱਚ ਪਾਰਟ ਜਿਹੜਾ ਹੈਗਾ ਬਣਦੀਆਂ ਜਾਂਦੀਆਂ। ਇਹ ਕਾਫੀ ਇੱਕ ਦੁਵਿਧਾ ਦਾ ਜਿਹੜਾ ਕੇਂਦਰ ਆ ਉਹ ਬਣ ਜਾਂਦਾ ਆ। ਕਈ ਲੋਕ ਸੁਣਨਾ ਚਾਹੁੰਦੇ ਨੇ, ਜਾਣਨਾ ਚਾਹੁੰਦੇ ਨੇ ਵੀ ਕੀ ਗੁਰੂ ਸਾਹਿਬ ਨੇ ਇਸ ਤੋਂ ਇਲਾਵਾ ਵੀ ਕੁਛ ਆਖਿਆ ਆ, ਪਰ ਫਿਰ ਨਾਲ ਸਵਾਲ ਇਹ ਆ ਜਾਂਦਾ ਵੀ ਕੀ ਇਹ ਠੋਸਿਆ ਜਾ ਰਿਹਾ ਹੈ ਬਾਅਦ ਦੇ ਵਿੱਚ, ਜਾਂ ਪਰੋਸਿਆ ਜਾ ਰਿਹਾ, ਜਾਂ ਐਕਚੁਅਲ ਦੇ ਵਿੱਚ ਆਖਿਆ ਗਿਆ ਹੋਵੇ। ਕਿਉਂਕਿ ਕੱਲ੍ਹ ਨੂੰ ਕੋਈ ਵੀ ਕੰਟਰੋਵਰਸ਼ੀਅਲ ਕੋਈ ਵੀ ਚੀਜ਼ ਜਿਹੜੀ ਆ ਉਹਨਾਂ ਦਾ ਨਾਮ ਲਾ ਕੇ ਜਿਹੜੇ ਉਹ ਆਖੀ ਜਾ ਸਕਦੀ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਸਿੱਖ ਕੌਮ ਨੂੰ ਲੈ ਕੇ, ਇੱਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਆਲਰੇਡੀ ਵਿਵਾਦ ਜਿਹੜੇ ਆ ਉਹ ਬਹੁਤ ਖੜੇ ਹੋ ਰਹੇ ਨੇ। ਜਿਹੜੇ ਤਾਂ ਵਿਵਾਦ ਕਰਾਉਣਾ ਚਾਹੁੰਦੇ ਆ ਉਹ ਤਾਂ ਨਜ਼ਾਰੇ ਲੈ ਰਹੇ ਆ ਵੀ ਉਹ ਦੇਖਦੇ ਵੀ ਸਿੱਖ ਕੌਮ ਤਾਂ ਜਿਹੜੀ ਤੋਫਾੜ ਜਿਹੜੀ ਉਹ ਹੁੰਦੀ ਜਾ ਰਹੀ ਆ, ਇਹਨਾਂ ਦੇ ਹਾਲਾਤ ਜਿਹੜੇ ਆ ਉਹ ਬਹੁਤੇ ਠੀਕ ਨਹੀਂ ਹੈਗੇ। ਅਤੇ ਤੁਸੀਂ ਜਿਹੜੀ ਇਹ ਗੱਲ ਕੀਤੀ ਸੀ ਹੁਣੇ, ਆਪਾਂ ਜਦੋਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਏ ਬੁਲਾਰ ਹੁਣਾਂ ਦੇ ਨਾਲ ਸੰਬੰਧਿਤ, ਉਦੋਂ ਵੀ ਇੱਕ ਵਾਰਤਾਲਾਪ ਜਿਹੜੀ ਉਹ ਆਈ ਸੀ ਜਦੋਂ ਉਹ ਕਹਿ ਰਹੇ ਸੀ ਵੀ ਗੁਰੂ ਨਾਨਕ ਦੇਵ ਜੀ ਨੂੰ ਵੀ ਤੁਸੀਂ ਉਦਾਸੀ 'ਤੇ ਨਾ ਜਾਓ, ਮੈਂ ਤੁਹਾਡੇ ਲਈ ਆਹ ਕਰਦਾ ਹਾਂ ਉਹ ਕਰਦਾ ਹਾਂ, ਵੀ ਤੁਸੀਂ ਨਾ ਜਾਓ, ਤੁਸੀਂ ਇੱਥੇ ਰਹੋ। ਹੁਣ ਤੁਸੀਂ ਇੱਕ ਇਹ ਵੀ ਜਿਹੜਾ ਉਹ ਜ਼ਿਕਰ ਕੀਤਾ, ਜਿਹੜੇ ਸ਼ਲੋਕ ਦਾ ਤੁਸੀਂ ਹੁਣ ਜ਼ਿਕਰ ਕੀਤਾ ਵੀ ਉਦੋਂ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਮੈਂ ਜਾਣਾ ਆ, ਇਹ ਵਾਰਤਾਲਾਪ ਇੱਕੋ ਟਾਈਮ ਦੀਆਂ ਨੇ, ਵੱਖੋ ਵੱਖਰੇ ਟਾਈਮ ਦੀਆਂ, ਜਾਂ ਸੇਮ ਉਦਾਸੀ ਤੋਂ ਪਹਿਲਾਂ ਦੀਆਂ, ਕੀ ਹੈਗਾ ਇਹ ਕਿ ਡਿਫਰੈਂਸ ਆਫ ਟਾਈਮ ਹੈਗਾ ਇਸ ਚੀਜ਼ ਦੇ ਵਿੱਚ? ਬਿਲਕੁਲ, ਮੈਨੂੰ ਚੰਗਾ ਲੱਗਾ ਤੁਸੀਂ ਆਪਣੇ ਪਿਛਲੇ ਹਫ਼ਤੇ ਦੀ ਜਿਹੜੀ ਟਾਕ ਸੀਗੀ ਰਾਏ ਬੁਲਾਰ ਜੀ ਬਾਰੇ ਉਹਦੇ ਵਿੱਚੋਂ ਇਹ ਗੱਲ ਯਾਦ ਰੱਖੀ ਹੈ। ਇਹ ਉਸੇ ਵੇਲੇ ਦੀ ਗੱਲ ਹੈ ਜਦੋਂ ਖੂਹ ਦੇ ਉੱਤੇ ਗੁਰੂ ਸਾਹਿਬ ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਨੇ ਅਤੇ ਉਹ ਉਦਾਸੀ ਕੈਂਸਲ ਕਰਨੀ ਨਹੀਂ ਮੰਨਦੇ, ਮਤਲਬ ਉਹ ਕਹਿੰਦੇ ਕਿ ਨਹੀਂ ਮੈਂ ਉਦਾਸੀ 'ਤੇ ਜਾਣਾ ਹੀ ਹੈ। ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਕਹਿੰਦੇ ਨੇ ਕਿ ਫਿਰ ਚਲੋ ਠੀਕ ਹੈ, ਰਾਏ ਬੁਲਾਰ ਜੀ ਨੂੰ
ਇੱਕ ਵਾਰੀ ਘਰ ਜਾ ਕੇ ਉਹਨਾਂ ਦੇ ਮਿਲ ਕੇ ਆਓ। ਤੇ ਗੁਰੂ ਸਾਹਿਬ ਰਾਏ ਬੁਲਾਰ ਜੀ ਨੂੰ ਮਿਲਣ ਉਹਨਾਂ ਦੇ ਘਰ ਜਾਂਦੇ ਨੇ, ਖੂਹ ਤੋਂ ਚੱਲ ਕੇ। ਉੱਥੇ ਜਾ ਕੇ ਜਨਮ ਸਾਖੀ ਦੇ ਮੁਤਾਬਕ ਗੁਰੂ ਸਾਹਿਬ ਰਾਏ ਬੁਲਾਰ ਦੇ ਕੋਲ ਮੰਜੇ ਤੇ ਬੈਠਦੇ ਨੇ। ਉੱਥੇ ਰਾਏ ਬੁਲਾਰ ਵੀ ਕਾਫੀ ਟਰਾਈ ਕਰਦੇ ਨੇ ਕਿ ਤੁਸੀਂ ਤਲਵੰਡੀ ਰਹਿ ਜਾਓ, ਤੁਹਾਨੂੰ ਜਿਹੜੀ ਜ਼ਮੀਨ ਜਾਇਦਾਦ ਜਿਹੜੀ ਹੈਗੀ ਹੈ ਇੱਥੇ ਖੇਤੀਬਾੜੀ ਦੇ ਲਈ ਮੈਂ ਦਊਂਗਾ, ਤੁਹਾਡਾ ਜਿਹੜਾ ਹਾਲਾ ਵਗੈਰਾ ਹੈਗਾ ਉਹ ਵੀ ਤੁਹਾਨੂੰ ਦੇਣ ਦੀ ਲੋੜ ਨਹੀਂ। ਮਤਲਬ ਇੱਦਾਂ ਦੀਆਂ ਬਹੁਤ ਪ੍ਰਪੋਜ਼ਲਸ ਦਿੰਦੇ ਨੇ। ਤੇ ਜਨਮ ਸਾਖੀ ਦੇ ਵਿੱਚ ਹੀ ਇੱਥੇ ਇੱਕ ਹੋਰ ਸ਼ਲੋਕ ਵੀ ਲਿਖਿਆ ਕਿ ਗੁਰੂ ਸਾਹਿਬ ਨੇ ਜਿਹਦੇ ਵਿੱਚ ਉਹਨਾਂ ਨੂੰ ਆਨਸਰ ਦਿੱਤਾ। ਇਹ ਸ਼ਲੋਕ ਜਿਹੜਾ ਹੈਗਾ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗਾ, ਅੰਗ ਨੰਬਰ 595 ਤੇ। ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਧਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਕਿ ਮਤਲਬ ਜਿਹੜਾ ਮੇਰਾ ਮਨ ਆ ਉਹ ਫਾਰਮਰ ਆ, ਜਿਹੜੀਆਂ ਗੁੱਡ ਡੀਡਸ ਆ ਉਹ ਮੇਰਾ ਫਾਰਮ ਆ, ਤੇ ਜਿਹੜਾ ਪਾਣੀ ਆ ਉਹ ਮੋਡੈਸਟੀ ਆ, ਤੇ ਜਿਹੜਾ ਇਹ ਸਰੀਰ ਆ ਉਹ ਫੀਲਡ ਆ। ਮਤਲਬ ਗੁਰੂ ਸਾਹਿਬ ਨੇ ਜਿਹੜੀ ਹੈਗੀ ਆ ਇਹ ਕੰਪੇਅਰ ਕੀਤੀ ਵੀ ਮੈਂ ਤਾਂ ਇਸ ਚੀਜ਼ ਦੀ ਜਿਹੜੀ ਖੇਤੀ ਹੈਗੀ ਕਰਨ ਤੁਰਿਆ। ਤੇ ਜਦੋਂ ਰਾਏ ਬੁਲਾਰ ਜੀ ਨੂੰ ਵੀ ਅਹਿਸਾਸ ਹੋਇਆ ਵੀ ਇਹਨਾਂ ਨੇ ਜਾਣਾ ਤੇ ਹੈ ਹੀ ਹੈ ਹੁਣ, ਉਹਨਾਂ ਨੇ ਪੁੱਛਿਆ ਵੀ ਮੈਂ ਕੁਛ ਤੁਹਾਡੇ ਲਈ ਕਰ ਸਕਦਾ। ਤੇ ਗੁਰੂ ਸਾਹਿਬ ਨੇ ਕਿਹਾ ਕਿ ਤਲਵੰਡੀ ਪਿੰਡ ਵਾਲੇ ਨੂੰ ਪਾਣੀ ਦੀ ਕਿੱਲਤ ਹੈ। ਤੇ ਉਹਦੇ ਉੱਤਰ ਦੇ ਵਿੱਚ ਫਿਰ ਰਾਏ ਬੁਲਾਰ ਜੀ ਨੇ ਇੱਥੇ ਪਿੰਡ ਦੇ ਵਿੱਚ ਇੱਕ ਪਾਣੀ ਦਾ ਜਿਹੜਾ ਸੀ ਉਹ ਤਲਾਬ ਖੁਦਵਾਇਆ, ਜਿਹੜਾ ਮੁੜ ਕੇ ਜਾ ਕੇ ਨਾਨਕਸਰ ਸਰੋਵਰ ਦੇ ਤੌਰ 'ਤੇ ਸ਼ਹਿਰ ਦੇ ਵਿੱਚ ਮਸ਼ਹੂਰ ਵੀ ਹੋਇਆ। ਜੀ, ਹੁਣ ਆਪਾਂ ਜ਼ਿਕਰ ਕਰ ਰਹੇ ਹਾਂ ਡਾਕਟਰ ਪੰਨੂ ਬਾਲਾ ਜਨਮ ਸਾਖੀ ਨੂੰ ਲੈ ਕੇ। ਆਪਾਂ ਇਸ ਤੋਂ ਪਹਿਲਾਂ ਵੀ ਤੁਸੀਂ ਜਦੋਂ ਆਪਾਂ ਗੱਲਬਾਤ ਕਰਦੇ ਰਹੇ ਹਾਂ ਇਸ ਸਾਖੀਆਂ ਦਾ ਜਿਹੜਾ ਉਹ ਜ਼ਿਕਰ ਆਉਂਦਾ ਰਿਹਾ ਆ। ਹੁਣ ਸਾਡੇ ਸਰੋਤਿਆਂ ਨੂੰ ਇਹ ਵੀ ਦੱਸੋ ਵੀ ਇਹ ਹੁਣ ਹੈ ਕਿਹੜੀ ਚੀਜ਼ ਆ, ਬਾਲਾ ਜਨਮ ਸਾਖੀਆਂ ਜਿਹੜੀਆਂ ਕੀ ਆ। ਬਹੁਤੇ ਲੋਕ ਸ਼ਾਇਦ ਜਾਣਦੇ ਵੀ ਹੋਣਗੇ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਵੀ ਜ਼ਰੂਰ ਦੱਸ ਦਿਓ। ਬਾਲਾ ਜਨਮ ਸਾਖੀ ਸਭ ਤੋਂ ਕਹਿ ਲਓ ਪਈ ਵੱਡੀ, ਪਾਪੂਲਰ ਤੇ ਕੰਟਰੋਵਰਸ਼ੀਅਲ ਵੀ ਕਹਿ ਲਓ ਨਾਲ ਜਿਹੜੀ ਜਨਮ ਸਾਖੀ ਹੈਗੀ ਹੈ, ਜਿਹਦੇ ਵਿੱਚ ਗੁਰੂ ਸਾਹਿਬ ਦਾ ਜਨਮ ਦਾ ਬਿਰਤਾਂਤ ਜਿਹੜਾ ਦਿੱਤਾ ਗਿਆ। ਆਪਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਕੋਈ ਓਫੀਸ਼ੀਅਲ ਬਾਇਓਗ੍ਰਾਫੀ ਨਾਲ ਨਹੀਂ ਸੀ ਲਿਖ ਹੋਈ, ਕਿਸੇ ਵੀ ਸਿੱਖ ਗੁਰੂ ਦੀ ਨਹੀਂ ਲਿਖ ਹੋਈ। ਕਿਸੇ ਨਾਲ ਦੇ ਸਿੱਖ ਨੇ, ਕਿਸੇ ਹਿਸਟੋਰੀਅਨ ਨੇ, ਕਿਸੇ ਨੇ ਵੀ ਉਹਨਾਂ ਦੀ ਪੂਰੀ ਕਿ ਕਦੋਂ ਬਰਥ ਹੋਇਆ, ਕਦੋਂ ਡੈਥ ਹੋਈ ਹੈ, ਕਦੋਂ ਕਿੱਥੇ ਗਏ ਆ, ਕੋਈ ਇਹੋ ਜਿਹੇ ਅਕਾਊਂਟਸ ਜਿਹੜੇ ਸੀ ਗੁਰੂ ਸਾਹਿਬ ਦੇ ਸਮੇਂ 'ਤੇ ਨਾਲ ਨਹੀਂ ਲਿਖ ਹੋਏ। ਸੋ ਆਪਾਂ ਨੂੰ ਡਿਪੈਂਡ ਕਰਨਾ ਪੈਂਦਾ ਹੈ ਕੁਛ ਇਹੋ ਜਿਹੀਆਂ ਲਿਖਤਾਂ ਤੋਂ ਗੁਰੂ ਸਾਹਿਬ ਦੀ ਜ਼ਿੰਦਗੀ ਨੂੰ ਜਾਣਨ ਬਾਰੇ, ਉਹਨਾਂ ਦੇ ਨਾਲ ਜਿਹੜੇ ਕੋਈ ਅਕਾਊਂਟਸ ਹੋਏ ਆ ਉਹਨਾਂ ਦੇ ਤੱਥ ਜਾਣਨ ਬਾਰੇ। ਪਰ ਕਿਉਂਕਿ ਇਹਨਾਂ ਤੱਥਾਂ ਦੇ ਵਿੱਚ ਕਈ ਚੀਜ਼ਾਂ ਇਹੋ ਜਿਹੀਆਂ ਆਉਂਦੀਆਂ ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ 'ਤੇ ਪੂਰੀਆਂ ਨਹੀਂ ਉਤਰਦੀਆਂ, ਜੋ ਆਪਾਂ ਨੂੰ ਸਿੱਖਿਆ ਉਹਦੇ ਵਿੱਚ ਮਿਲਦੀ ਹੈ। ਇਸ ਕਰਕੇ ਇਹਨਾਂ ਨੂੰ ਸਮਝਣ ਦੇ ਲਈ ਬਹੁਤ ਫਿਲਟਰ ਕਰਨ ਦੀ ਲੋੜ ਪੈਂਦੀ ਹੈ ਕਿ ਆਪਾਂ ਨੂੰ ਕਿਹੜੀਆਂ ਚੀਜ਼ਾਂ ਜੱਚਦੀਆਂ ਨੇ ਜਿਹੜੀਆਂ ਆਪਾਂ ਰੱਖਣੀਆਂ ਨੇ, ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ। ਇਸ ਕਰਕੇ ਜੋ ਵੀ ਗੱਲਾਂ ਬਾਲੇ ਨੇ, ਭਾਈ ਬਾਲੇ ਨੇ ਇਕੱਠੀਆਂ ਕਰਕੇ ਲਿਖੀਆਂ ਗੁਰੂ ਸਾਹਿਬ ਦੇ ਬਾਰੇ, ਉਹਨੇ ਜੋ ਵੀ ਇਨਫੋਰਮੇਸ਼ਨ ਇਕੱਠੀ ਕੀਤੀ, ਜਿਹੜੀ ਉਹਨੇ ਪੋਥੀ ਬਣਾਈ, ਜਿਹੜੇ ਵੀ ਉਹਨੇ ਕਿਤਾਬ 'ਚ ਇਕੱਠੀਆਂ ਕੀਤੀਆਂ, ਮੁੜ ਕੇ ਲੇਟਰ ਔਨ ਉਹਨੂੰ ਭਾਈ ਬਾਲੇ ਵਾਲੀ ਜਨਮ ਸਾਖੀ, ਬਾਲਾ ਜਨਮ ਸਾਖੀ, ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ, ਇਹ ਕੁਛ ਨਾਮ ਸੀ ਜਿਹੜੇ ਉਹਨਾਂ ਤੋਂ ਜਿਹੜੇ ਸੀ ਉਹ ਮਸ਼ਹੂਰ ਹੋ ਗਏ ਲੇਟਰ ਔਨ। ਜਿਹੜੀ ਮਤਲਬ ਉਹਨੇ ਗੁਰੂ ਸਾਹਿਬ ਦੀ ਲਾਈਫ ਬਾਰੇ ਜੋ ਇਤਿਹਾਸ ਇਕੱਠਾ ਕਰਕੇ ਲਿਖਿਆ, ਉਹ ਜਿਹੜਾ ਸੀ ਲੇਟਰ ਔਨ ਇਟ ਗੋਟ ਡਿਵੈਲਪਡ ਲਾਈਕ ਦਿਸ, ਜਿਹੜਾ ਕਿ ਮਤਲਬ ਆਪਾਂ ਹੌਲੀ ਹੌਲੀ ਡਿਸਕਸ ਕਰਾਂਗੇ ਕਿ ਉਹਨੇ ਲਿਖਿਆ ਵੀ ਸੀ ਕਿ ਨਹੀਂ ਲਿਖਿਆ। ਐਜ਼ ਵੀ ਕੀਪ ਗੋਇੰਗ ਥਰੂ ਦ ਚੈਪਟਰ ਵੀ ਵਿਲ ਡਿਸਕਸ ਦੈਟ। ਸੋ ਇਹ ਜਿਹੜੀਆਂ ਜਨਮ ਸਾਖੀਆਂ ਆ ਇਹ ਕਿੰਨੇ ਕੁ ਵੋਲੀਅਮਸ ਦੇ ਵਿੱਚ ਜਿਹੜੀਆਂ ਹੈਗੀਆਂ ਕਿਤਾਬਾਂ, ਕਿੰਨੀਆਂ ਕੁ ਨੇ ਇਹ ਵਾਲੀਆਂ? ਬਾਲਾ ਜਨਮ ਸਾਖੀ ਦੇ ਅਲੱਗ-ਅਲੱਗ ਵੋਲੀਅਮ, ਇਹ ਅਲੱਗ-ਅਲੱਗ ਇਹਦੀਆਂ ਮੈਨੂਸਕ੍ਰਿਪਟਸ ਬਹੁਤ ਅਵੇਲੇਬਲ ਹੈਗੀਆਂ। ਕਈ ਜਨਮ ਸਾਖੀਆਂ ਦੇ ਵਿੱਚ ਜਨਮ ਸਾਖੀਆਂ ਦਾ ਨੰਬਰ ਬਹੁਤ ਜ਼ਿਆਦਾ ਹੈਗਾ, ਕਈਆਂ ਦੇ ਵਿੱਚ ਬਹੁਤ ਘੱਟ ਹੈਗਾ। ਸੋ ਇਹ ਵੀ ਬੜਾ ਇੰਟਰਸਟਿੰਗ ਟੌਪਿਕ ਹੈ ਕਿ ਐਜ਼ ਵੀ ਕੀਪ ਪ੍ਰੋਸੀਡਿੰਗ ਇਨ ਦਿਸ ਚੈਪਟਰ ਮੈਂ ਤੁਹਾਨੂੰ ਦੱਸੀ ਜਾਊਂਗਾ ਕਿ ਆਹ ਜਨਮ ਸਾਖੀ ਦੀ ਹੱਥ ਲਿਖਤ ਇੱਥੇ ਪਈ ਹੈ, ਉਹਦੇ ਵਿੱਚ ਸਿਰਫ ਇੰਨੀਆਂ ਜਨਮ ਸਾਖੀਆਂ ਨੇ। ਸੋ ਇਹਦੇ ਵੀ ਅਲੱਗ-ਅਲੱਗ ਜਿਹੜੇ ਕਹਿ ਲਓ ਵੀ ਵਰਜ਼ਨਸ ਅਵੇਲੇਬਲ ਹੈਗੇ ਆ ਬਾਲਾ ਜਨਮ ਸਾਖੀ। ਕੋਈ ਇੱਕ ਬਾਲਾ ਜਨਮ ਸਾਖੀ ਨਹੀਂ ਹੈਗੀ, ਇਹਦੀਆਂ ਬਹੁਤ ਅਲੱਗ-ਅਲੱਗ ਕਿਸਮਾਂ, ਅਲੱਗ-ਅਲੱਗ ਟਾਈਪਸ ਜਿਹੜੀਆਂ ਦੁਨੀਆ ਭਰ ਦੀਆਂ ਲਾਇਬ੍ਰੇਰੀਜ਼ ਦੇ ਵਿੱਚ ਜਾਂ ਕਈ ਲੋਕਾਂ ਦੀ ਪ੍ਰਾਈਵੇਟ ਕਲੈਕਸ਼ਨ ਦੇ ਵਿੱਚ ਵੀ ਜਿਹੜੀਆਂ ਪਈਆਂ ਹੈਗੀਆਂ। ਜੀ, ਇਹ ਕੀ ਫਿਰ ਹਿਸਟੋਰੀਅਨਸ ਦੇ ਲਈ ਇੱਕ ਦੁਵਿਧਾ ਤੇ ਇਹ ਵੀ ਇੱਕ ਫਿਰ ਸਵਾਲ ਪ੍ਰਸ਼ਨ ਨਹੀਂ ਹੁੰਦਾ ਵੀ ਇਸ ਚੀਜ਼ ਨੂੰ ਕਲੀਅਰ ਜਿਹੜਾ ਉਹ ਕਰਨਾ ਚਾਹੀਦਾ ਆ ਵੀ ਕਿਉਂਕਿ ਹੁਣ ਬਾਲਾ ਜੇ ਕਿਰਦਾਰ ਹੋਇਆ ਆ ਰਿਹਾ ਆ ਉਹ ਤਾਂ ਹੁਣ ਹੈ ਨਹੀਂ, ਅਮੈਂਡਮੈਂਟਸ ਕੌਣ ਕਰ ਰਿਹਾ ਆ, ਕਿੱਦਾਂ ਜਿਹੜੀਆਂ ਇਹ ਹੋ ਸਕਦੀਆਂ ਕਿਤਾਬਾਂ ਵੀ ਕਿਤੇ ਇੰਨੀਆਂ ਦੱਸਿਆ ਜਾ ਰਿਹਾ ਵੋਲੀਅਮ, ਕਿਤੇ ਇੰਨਾ ਦੱਸਿਆ ਜਾ ਰਿਹਾ, ਇਸ ਚੀਜ਼ ਦੀ ਪੁਸ਼ਟੀ ਕਿੱਦਾਂ ਹੋਊਗੀ? ਇਹੀ ਪੁਸ਼ਟੀ ਹੁਣ ਆਪਾਂ ਅਗਲੇ ਜਿਹੜੇ 3-4 ਸ਼ੋਅ ਹੈਗੇ ਆ ਪੰਜਾਬੀ ਰੇਡੀਓ USA ਦੀ ਹੈਲਪ ਦੇ ਨਾਲ ਆਪਾਂ ਅਗਲੇ ਸ਼ੋਅ 'ਚ ਇਹੀ ਡਿਸਕਸ ਸਾਰੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤਾਂ ਕਿ ਜਿਹੜੇ ਆਪਣੇ ਸੁਣਨ ਵਾਲੇ ਸਰੋਤੇ ਹੈਗੇ ਆ ਉਹ ਖੁਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਣ। ਜੀ, ਹੁਣ ਤੁਸੀਂ ਜਿੱਦਾਂ ਜ਼ਿਕਰ ਕੀਤਾ ਵੀ ਉਹਨਾਂ ਨੇ ਕਾਫੀ ਕੁਛ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਬਾਰੇ ਜਿਹੜਾ ਹੈ ਲਿਖਿਆ, ਨੋ ਡਾਊਟ ਬਾਲੇ ਨੇ ਆਪਣੇ ਬਾਰੇ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਲਿਖਿਆ ਹੋਊਗਾ। ਇਹ ਇੰਨਾ ਜਿਹੜਾ ਕੁਛ ਲਿਖ ਦੇਣਾ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਂ ਹੋਰ ਚੀਜ਼ਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਦੇ ਬਾਰੇ, ਉਹਨਾਂ ਦਾ ਸੋਰਸ ਕੀ ਰਿਹਾ ਹੋਵੇਗਾ? ਕੀ ਇਸ ਦੇ ਬਾਰੇ ਕੁਝ ਜ਼ਿਕਰ ਕਿਸੇ ਥਾਂ ਦੇ ਉੱਤੇ ਕੁਛ ਆਉਂਦਾ ਹੈ?
ਹਾਂਜੀ, ਉਹਦੇ ਲਈ ਸਭ ਤੋਂ ਪੁਰਾਣਾ ਬਾਲਾ ਜਨਮ ਸਾਖੀ ਲਿਖੀ ਕਿਵੇਂ ਗਈ, ਜਿਹਨੇ ਵੀ ਲਿਖੀ, ਜਿੱਦਾਂ ਵੀ ਲਿਖੀ, ਬਾਲਾ ਸੀ ਕਿ ਨਹੀਂ ਸੀ, ਉਹ ਆਪਾਂ ਬਾਅਦ ਚ ਡਿਸਕਸ਼ਨ ਕਰਾਂਗੇ। ਪਰ ਇਹ ਜਿਹੜੀ ਪੋਥੀ ਸੀ ਲਿਖੀ ਕਿਵੇਂ ਗਈ, ਇਹਦਾ ਪ੍ਰੋਸੈਸ ਕੀ ਸੀਗਾ, ਜਿਹੜਾ ਓਰੀਜਨਲ ਸਕ੍ਰਿਪਟ ਸੀਗੀ, ਸੋਰਸ ਕੀ ਸੀ? ਸੋਰਸ ਕੀ ਸੀਗਾ, ਹੂੰ। ਉਹਦੇ ਮੁਤਾਬਕ ਆਪਾਂ ਨੂੰ ਜਿਹੜੀ ਜਾਣਕਾਰੀ ਮਿਲਦੀ ਹੈਗੀ ਹੈ ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਕਾ। ਇਹ 1769 ਚ ਲਿਖੀ ਹੋਈ ਬੁੱਕ ਹੈ, 1769 ਵਿੱਚ ਕੇਸਰ ਸਿੰਘ ਛਿੱਬਰ ਦੀ। ਉਹਦੇ ਮੁਤਾਬਕ ਉਹ ਲਿਖਦੇ ਆਪਣੀ ਕਿਤਾਬ ਦੇ ਵਿੱਚ, ਮੈਂ ਹੁਣ ਆਪਣੀ ਬੁੱਕ ਚੋਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜੀ। ਬਾਲਾ ਸੰਧੂ ਆਇਆ ਪੁਰ ਕਰਤਾਰ, ਉੱਥੇ ਸੁਣਿਆ ਜੋ ਵਸਤ ਲੈ ਗਿਆ ਕੋਈ ਕਰਾੜ। ਬਾਲਾ ਸੰਧੂ ਨਾਉ ਸੁਣ ਕਰ ਢੂੰਡਣ ਚੜਿਆ, ਪੁੱਛਦੇ ਢੂੰਡਦੇ ਆਏ ਖਡੂਰੇ ਵੜਿਆ। ਕਰ ਦੀਦਾਰ ਡਿੱਠਾ ਮਸਤਕ ਭਰਿਆ, ਮਹੀਨੇ ਗੁਜ਼ਰੇ 4 ਪੰਜਵਾਂ ਸੀ ਚੜਿਆ। ਕਿ ਮਤਲਬ ਬਾਲਾ ਸੰਧੂ ਜ਼ਿਆਦਾ ਇਨਫੋਰਮੇਸ਼ਨ ਲੱਭਦਾ ਹੋਇਆ ਗੁਰੂ ਸਾਹਿਬ ਦੀ ਕਰਤਾਰਪੁਰ ਪਹੁੰਚ ਗਿਆ। ਉੱਥੇ ਉਹਨੂੰ ਪਤਾ ਲੱਗ ਗਿਆ ਕਿ ਕੋਈ ਟਰੇਡਰ, ਕੋਈ ਵਪਾਰੀ, ਕਰਾੜ ਮਤਲਬ ਕਿਹਾ ਗਿਆ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੂੰ, ਕਿ ਉੱਥੋਂ ਕੋਈ ਜਿਹੜਾ ਸੀ ਉਹ ਵਸਤੂ ਲੈ ਗਿਆ, ਕੋਈ ਮਤਲਬ ਕੋਈ ਪੋਥੀ ਹੋਏਗੀ ਜਾਂ ਕੋਈ ਜਿਹੜੀ ਇਹੋ ਜਿਹੀ ਆਬਜੈਕਟ ਸੀਗੀ ਜਿਹਦੇ ਵਿੱਚ ਕਿ ਇਹ ਸਭ ਲਿਖਿਆ ਹੋਇਆ ਸੀ। ਅਤੇ ਲੱਭਦਾ ਲੱਭਦਾ ਫਿਰ ਉਹ ਪੁੱਛਦੇ ਢੂੰਡਦੇ ਆਏ ਖੰਡੂਰੇ ਵੜਿਆ। ਉਹ ਫਾਈਨਲੀ ਖੰਡੂਰ ਸਾਹਿਬ ਪਹੁੰਚ ਗਿਆ। ਉੱਥੇ ਉਹਨੇ ਗੁਰੂ ਅੰਗਦ ਦੇਵ ਜੀ ਦਾ ਦੀਦਾਰ ਕੀਤਾ, ਮਸਤਕ ਭਰਿਆ। ਮਹੀਨੇ ਗੁਜ਼ਰੇ 4 ਪੰਜਵਾਂ ਸੀ ਚੜ੍ਹਿਆ। ਮਤਲਬ 4 ਮਹੀਨੇ ਨਿਕਲ ਗਏ ਅਤੇ 5ਵਾਂ ਮਹੀਨਾ ਵੀ ਚੜ੍ਹ ਪਿਆ ਅਤੇ ਉਹ ਉੱਥੇ ਖਡੂਰ ਸਾਹਿਬ ਹੀ ਸੀ। ਸੋ ਉੱਥੋਂ ਪਤਾ ਲੱਗਦਾ ਕਿ ਇਹ ਇਨਫੋਰਮੇਸ਼ਨ ਲੱਭਦਾ ਹੋਇਆ ਬਾਲਾ ਸੰਧੂ ਜਿਹੜਾ ਸੀ ਉਹ ਕਰਤਾਰਪੁਰ ਤੋਂ ਖਡੂਰ ਸਾਹਿਬ ਸ਼ਿਫਟ ਹੋ ਗਿਆ, ਜਿੱਥੋਂ ਕਿ ਉਹਨੂੰ ਆਸ ਸੀਗੀ ਕਿ ਉਹਨੂੰ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਤੋਂ ਜਿਹੜੀ ਜ਼ਿਆਦਾ ਜਾਣਕਾਰੀ ਮਿਲ ਸਕੂਗੀ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਲਾਈਫ ਹਿਸਟਰੀ ਬਾਰੇ, ਲਾਈਫ ਸਟੋਰੀ ਬਾਰੇ। ਜੀ। ਸੋ ਇਹ ਜਦੋਂ ਖਡੂਰ ਸਾਹਿਬ ਜਿਹੜਾ ਉਹ ਤੁਸੀਂ ਕਹਿੰਦੇ ਆ ਵੀ ਉਹ ਗਏ ਆ ਉੱਥੇ ਗੁਰੂ ਪਾਤਸ਼ਾਹ ਦੇ ਕੋਲ ਜਿਹੜੇ ਉਹ ਗਏ ਨੇ, ਤਲਵੰਡੀ ਤੋਂ ਨਨਕਾਣਾ ਸਾਹਿਬ ਤੋਂ, ਉੱਥੋਂ ਤਾਂ ਇਹ ਕਾਫੀ ਜਿਹੜਾ ਇਹ ਦੂਰ ਪੈ ਜਾਂਦਾ ਹੋਊਗਾ। ਜਦੋਂ ਉੱਥੇ ਉਹ ਪਹੁੰਚੇ ਨੇ, ਕਿੰਨਾ ਕੁ ਵਕਤ ਉਹਨਾਂ ਨੇ ਉੱਥੇ ਬਿਤਾਇਆ ਹੈਗਾ ਆ, ਇੱਦਾਂ ਦੀਆਂ ਚੀਜ਼ਾਂ ਦੇ ਬਾਰੇ ਵੀ ਕੁਛ ਜ਼ਿਕਰ ਆਉਂਦਾ ਆ, ਕਿੱਦਾਂ ਉੱਥੇ ਪਹੁੰਚੇ, ਕਿਵੇਂ ਕਿਵੇਂ ਇਹ ਸਾਰਾ ਕੁਛ ਹੁੰਦਾ ਰਿਹਾ? ਹਾਂਜੀ, ਇਹਦੇ ਮੁਤਾਬਕ ਕਿ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਫਿਰ ਇਹਨਾਂ ਨੂੰ, ਬਾਲੇ ਨੂੰ, ਅਤੇ ਨਾਲ ਇਹਨਾਂ ਦੇ ਇੱਕ ਹੋਰ ਕਰੈਕਟਰ ਦਾ ਨਾਮ ਆਉਂਦਾ ਹੈ ਲਾਲਾ ਪੰਨੂ, ਇਹਨਾਂ ਦੋਨਾਂ ਨੂੰ ਤਲਵੰਡੀ ਭੇਜਿਆ ਕਿ ਜਾ ਕੇ ਤਲਵੰਡੀ ਤੋਂ ਜਾ ਕੇ ਜਿਹੜੀ ਗੁਰੂ ਸਾਹਿਬ ਦੀ ਬਚਪਨ ਦੀ ਲਾਈਫ ਸਟੋਰੀ ਹੈਗੀ ਹੈ, ਲਾਈਫ ਹਿਸਟਰੀ ਜਿਹੜੀ ਹੈਗੀ ਆ, ਉਹਦੀ ਜਾਣਕਾਰੀ ਜਿਹੜੀ ਕਿ ਤੁਹਾਨੂੰ ਤਲਵੰਡੀ ਤੋਂ ਮਿਲੇਗੀ। ਇਹਨਾਂ ਦੋਨਾਂ ਨੂੰ ਜਿਹੜਾ ਸੀ ਉਹ ਤਲਵੰਡੀ ਪਿੰਡ ਦੇ ਵਿੱਚ ਭੇਜਿਆ, ਅਤੇ ਪਿੰਡ ਜਾ ਕੇ ਜਦੋਂ ਇਹ ਤਲਵੰਡੀ ਗਏ ਆ ਅਤੇ ਪਿੰਡ 'ਚ ਉਹਨਾਂ ਨੂੰ ਗੁਰੂ ਸਾਹਿਬ ਦੇ ਚਾਚਾ ਜੀ ਮਿਲੇ ਹੈ, ਭਾਈ ਲਾਲੂ। ਅਤੇ ਉਸ ਵੇਲੇ ਇਸੇ ਕਿਤਾਬ 'ਚੋਂ ਮੈਂ ਕੁਛ ਲਾਈਨਾਂ ਤੁਹਾਨੂੰ ਹੋਰ ਪੜ੍ਹ ਕੇ ਸੁਣਾਉਣਾ ਜੀ, ਕਿ ਗੁਰੂ ਸਾਹਿਬ ਦੇ ਚਾਚਾ ਭਾਈ ਲਾਲੂ ਨੂੰ ਜਦੋਂ ਜਾ ਕੇ ਇਹ ਮਿਲੇ ਨੇ ਬਾਲਾ ਅਤੇ ਨਾਲ ਲਾਲਾ, ਉਹ ਇਹਨਾਂ ਨੂੰ ਕੀ ਕਹਿੰਦੇ ਨੇ, ਉਹ ਗੱਲ ਸੁਣਾਉਂਦੇ ਨੇ ਅੱਗਿਓਂ। ਨਾਨਕ ਚੰਦ ਜਿਹਾ ਪੁੱਤਰ, ਕਲਿਆਣ ਦਾਸ ਜਿਹਾ ਭਾਈ, ਇਹ ਮਰ ਗਏ ਪਿੱਛੇ ਅਸੀਂ ਰਹਿ ਗਏ ਦੇਵਰ ਤੇ ਭਰਜਾਈ। ਵਹੁਟੀ ਗਈ ਸੁਣਿਆ ਸੀ ਪੇਕੇ, ਸੋ ਉੱਥੇ ਹੀ ਚਲੀ ਗਈ ਅਸੀਂ ਰਹੇ ਕਿਸ ਲੇਖੇ। ਇਹ ਹੁਣ ਮਤਲਬ ਉਹਨਾਂ ਵੱਲੋਂ ਗੱਲ ਸੁਣਾਈ ਗਈ ਹੈ ਕਿ ਉਹ ਕਹਿੰਦੇ ਕਿ ਸਾਡਾ ਜਿਹੜਾ ਬੇਟਾ ਸੀ, ਆਪਣੇ ਭਤੀਜੇ ਬਾਰੇ ਕਹਿੰਦੇ ਨੇ ਕਿ ਨਾਨਕ ਚੰਦ, ਉਹ ਅਤੇ ਮੇਰਾ ਜਿਹੜਾ ਭਰਾ ਸੀ ਕਲਿਆਣ ਦਾਸ, ਇਹ ਸਾਰੇ ਹੁਣ ਜਿਹੜੇ ਹੈਗੇ ਪੂਰੇ ਹੋ ਚੁੱਕੇ ਆ। ਮੈਂ ਅਤੇ ਮੇਰੀ ਜਿਹੜੀ ਭਰਜਾਈ ਹੈਗੀ ਆ ਮਾਤਾ ਤ੍ਰਿਪਤਾ ਦੇ ਬਾਰੇ ਕਹਿ ਰਿਹਾ ਕਿ ਉਹ ਪਿੱਛੇ ਰਹਿ ਗਏ ਆ। ਅਤੇ ਸਾਨੂੰ ਪਤਾ ਲੱਗਿਆ ਕਿ ਸਾਡੀ ਜਿਹੜੀ ਨੂੰਹ ਹੈਗੀ ਹੈ ਉਹ ਵੀ ਮਾਤਾ ਸੁਲੱਖਣੀ ਦੀ ਗੱਲ ਕਰਦੇ ਕਿ ਆਪਣੇ ਪੇਕੇ ਪਰਿਵਾਰ ਚਲੀ ਗਈ ਹੈ। ਇਹ ਗੱਲਾਂ ਜਿਹੜੀਆਂ ਹੈਗੀਆਂ ਇਤਿਹਾਸ ਦੇ ਨਾਲ ਵੈਸੇ ਮੈਚ ਨਹੀਂ ਕਰਦੀਆਂ, ਕਿਉਂਕਿ ਆਪਾਂ ਨੂੰ ਇਤਿਹਾਸ ਦੇ ਵਿੱਚ ਪਤਾ ਹੈ ਕਿ ਕਰਤਾਰਪੁਰ ਸਾਹਿਬ ਵਿਖੇ ਮਾਤਾ ਤ੍ਰਿਪਤਾ ਜੀ ਦੀ ਜਿਹੜੀ ਡੈਥ ਹੈਗੀ ਹੈ, ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜਿਹੜੀ ਡੈਥ ਹੋ ਚੁੱਕੀ ਸੀਗੀ। ਸੋ ਇਸ ਕਰਕੇ ਇਹ ਬੜੀਆਂ ਇੰਟਰਸਟਿੰਗ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਡਿਫਰੈਂਟ ਜਿਹੜੇ ਅਕਾਊਂਟਸ ਦੇ ਵਿੱਚੋਂ, ਜਿਹੜੇ ਕਿ ਡਿਫਰੈਂਟ ਸੋਰਸਿਸ ਦੇ ਵਿੱਚੋਂ ਮਿਲਦੀਆਂ ਨੇ। ਪਰ ਆਪਾਂ ਇਹਨੂੰ ਇਸ ਕਨਸੈਪਟ ਤੋਂ ਅੱਜ ਵਾਲੇ ਚੈਪਟਰ ਨੂੰ ਕਰ ਰਹੇ ਹਾਂ ਕਿ ਜਦੋਂ ਪਿੰਡ ਗਏ ਬਾਲਾ ਅਤੇ ਨਾਲ ਲਾਲਾ, ਉਹਨਾਂ ਨੂੰ ਪਿੰਡ ਦੇ ਵਿੱਚੋਂ ਕਿੱਦਾਂ ਦੀ ਇਨਫੋਰਮੇਸ਼ਨ ਮਿਲੀ ਅਤੇ ਉਹ ਕਿਸ ਨੂੰ ਜਾ ਕੇ ਮਿਲੇ ਨੇ। ਜੀ। ਇਸ ਤੋਂ ਪਹਿਲਾਂ ਆਪਾਂ ਸਾਖੀਆਂ ਦੇ ਵੱਲ ਨੂੰ ਜਿਹੜਾ ਇਹ ਵਧੀਏ ਵੀ ਹੋਰ ਉਹਨਾਂ ਨੇ ਕਿੱਦਾਂ ਕਿਵੇਂ ਇਹ ਸਾਰਾ ਕੁਛ ਕੀਤਾ ਆ। ਮੈਂ ਮੁੜ ਦੁਬਾਰਾ ਇਸ ਜਿਹੜੇ ਕਿਰਦਾਰ ਬਾਲਾ ਸੰਧੂ ਦੇ ਉੱਤੇ ਜਿਹੜਾ ਹੋਣਾ ਚਾਹੁੰਦਾ ਆ, ਇਸ ਦੇ ਨਾਲ ਸੰਬੰਧਿਤ ਕੀ ਇਸ ਦੇ ਪਰਿਵਾਰ ਦਾ ਕੋਈ ਪਿਛੋਕੜ ਜਾਂ ਇਸ ਦੇ ਮਾਤਾ ਪਿਤਾ, ਇੱਦਾਂ ਦੀਆਂ ਚੀਜ਼ਾਂ ਵੀ ਕੁਛ ਆਪਾਂ ਨੂੰ ਮਿਲਦੀਆਂ ਨੇ, ਲੱਭਦੀਆਂ ਨੇ, ਕੋਈ ਇਸ ਚੀਜ਼ ਦੀ ਪੁਸ਼ਟੀਆਂ ਹੁੰਦੀਆਂ ਨੇ? ਹਾਂਜੀ, ਇਹਦਾ ਇਹੀ ਚੰਦਰਪਾਨ ਸੰਧੂ ਹੀ ਹੈ ਜਿਹਦਾ ਇਹ ਖੂਹ ਸੀਗਾ। ਉਸ ਤੋਂ ਜ਼ਿਆਦਾ ਪਿੱਛੇ ਤੱਕ ਇਹਦਾ ਕੋਈ ਜਿਹੜੀ ਜ਼ਿਆਦਾ ਖੋਜ ਨਹੀਂ ਮਿਲਦੀ ਹੈਗੀ। ਪਰ ਜਿੰਨੇ ਉੱਥੇ ਦੇ ਰੈਕਡ ਸੀਗੇ, ਜਿਹੜੇ ਲੈਂਡ ਰੈਵਨਿਊ ਰੈਕਡ ਤੱਕ ਵੀ ਜਿਹੜੇ ਅਸੀਂ ਕਢਾ ਕੇ ਦੇਖੇ ਨਨਕਾਣਾ ਸਾਹਿਬ ਦੇ, ਉਹਨਾਂ 'ਚ ਵੀ ਜਿਹੜਾ ਚੰਦਰਪਾਨ ਸੰਧੂ ਦੇ ਨਾਮ ਦਾ ਜਿਹੜਾ ਖੂਹ ਸੀਗਾ ਉਹ
ਉਹ ਡੈਫੀਨਿਟਲੀ ਬੋਲਦਾ ਸੀ ਉਸ ਥਾਂ ਦੇ ਉੱਤੇ ਜਿਹੜਾ ਉਹ ਆਉਂਦਾ ਸੀਗਾ। ਜੀ। ਤੇ ਜਦੋਂ ਹੁਣ ਤੁਸੀਂ ਲਾਸਟ ਟਾਈਮ ਉੱਥੇ ਕਦੋਂ ਜਾ ਕੇ ਆਏ ਸੀਗੇ? ਲਾਸਟ ਈਅਰ ਜਦੋਂ ਪਹਿਲੇ ਪਾਤਸ਼ਾਹੀ ਦਾ 550ਵਾਂ ਪ੍ਰਕਾਸ਼ ਪੁਰਬ ਸੀ। ਪ੍ਰਕਾਸ਼ ਪੁਰਬ ਸੀਗਾ ਲਾਸਟ ਈਅਰ 2019 ਦੇ ਵਿੱਚ। ਜੀ, ਸੋ ਕਿੱਦਾਂ ਦੇ ਉੱਥੇ ਦੇ ਹਾਲਾਤ ਹੈਗੇ ਆ, ਕਿਵੇਂ ਕਾਫੀ ਲੋਕ ਉੱਥੇ ਵਿਜ਼ਿਟ ਕਰਦੇ ਨੇ ਜਾਂ ਕਿੱਦਾਂ ਹੈਗਾ? ਨਹੀਂ, ਉਸ ਜਗ੍ਹਾ ਤੇ ਕੋਈ ਕਿਸੇ ਨੇ 47 ਤੋਂ ਬਾਅਦ ਕੋਈ ਵਿਜ਼ਿਟ ਨਹੀਂ ਕੀਤੀ ਹੈਗੀ, ਕਿਉਂਕਿ ਉੱਥੇ ਹੁਣ ਪੂਰਾ ਉਹ ਕਬਰਸਤਾਨ ਬਣਿਆ ਹੋਇਆ, ਮਤਲਬ ਲੋਕਲ ਉੱਥੇ ਦੀ ਗ੍ਰੇਵਯਾਰਡ ਹੈਗੀ ਆ। ਜਦੋਂ ਵੀ ਕਿਤੇ ਗ੍ਰੇਵਯਾਰਡ ਹੋਵੇ ਵੈਸੇ ਵੀ ਉੱਥੇ ਕੋਈ ਰਿਸਰਚ ਜਾਂ ਕੋਈ ਖੁਦਾਈ ਜਿਹੜੀ ਹੈਗੀ ਆ ਅਲਾਉਡ ਨਹੀਂ ਹੁੰਦੀ। ਸੋ ਇਹ ਜਿਹੜੀ ਧੌਲਰ ਜਗ੍ਹਾ ਹੈਗੀ, ਜਿਹੜੀ ਧੌਲਰ ਨਾਮਕ ਪਹਾੜੀ ਹੈਗੀ ਆ, ਉਹਦੇ ਉੱਪਰ ਹੁਣ ਕੋਈ ਫਰਦਰ ਕੋਈ ਵੀ ਸਿੱਖ ਯਾਤਰੂ ਕਦੀ ਵੀ ਹੈਗਾ ਵਿਜ਼ਿਟ ਨਹੀਂ ਕਰਦਾ। ਇੱਕ ਤਾਂ ਵੈਸੇ ਹੀ ਬਾਲੇ ਦਾ ਜਿਹੜਾ ਨਾਮ ਹੀ ਹੈ ਉਹ ਕੰਟਰੋਵਰਸ਼ੀਅਲ ਹੈ, ਅੱਜ ਕੱਲ੍ਹ ਕਿੰਨੀ ਇਹਦੇ ਬਾਰੇ ਕੰਟਰੋਵਰਸੀ ਚੱਲਦੀ ਹੈ ਕਿ ਬਾਲਾ ਸੀਗਾ ਵੀ ਕਿ ਨਹੀਂ ਸੀਗਾ। ਸੋ ਇਸ ਕਰਕੇ ਜਿਹੜੇ ਰੈਗੂਲਰ ਸ਼ਰਧਾ ਵਾਲੇ ਲੋਕ ਹੁੰਦੇ ਆ, ਜਿਹੜੇ ਡਿਵੋਟੀਜ਼ ਹੁੰਦੇ ਆ, ਜਦੋਂ ਪਬਲਿਕ 'ਚ ਇਹੀ ਗੱਲ ਰੌਲਾ ਪੈ ਜਾਵੇ ਕਿ ਉਹ ਸੀਗਾ ਵੀ ਸੀ ਕਿ ਨਹੀਂ ਸੀ, ਉਹ ਜਿਹੜੀ ਸ਼ਰਧਾ ਵਾਲਾ ਪੁਆਇੰਟ ਜਿਹੜਾ ਉਹ ਘਟ ਜਾਂਦਾ। ਸੋ 47 ਤੋਂ ਬਾਅਦ ਇਮੀਡੀਏਟਲੀ ਇਸ ਜਗ੍ਹਾ ਦੇ ਉੱਪਰ ਮੈਨੂੰ ਨਹੀਂ ਲੱਗਦਾ ਕਦੀ ਕੋਈ ਸਿੱਖ ਟੂਰਿਸਟ, ਸਿੱਖ ਵਿਜ਼ਿਟਰ ਜਿਹੜੇ ਹੈਗੇ ਆ ਇਹ ਧੌਲਰ 'ਤੇ ਗਏ ਹੋਗੇ। ਰਿਸਰਚਰਸ ਜ਼ਰੂਰ ਪਹੁੰਚਦੇ ਆ, ਸਾਡੇ ਵਰਗੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਲੱਭਣ ਦੀ ਖੋਜ ਕਰ ਰਹੇ ਆ, ਪਰ ਅਦਰਵਾਈਜ਼ ਐਜ਼ ਪਿਲਗ੍ਰਿਮਸ ਵਾਂਗੂ ਕੋਈ ਨਹੀਂ ਇੱਥੇ ਜਾਂਦਾ। ਜੀ, ਤੇ ਉੱਦਾਂ ਇੱਥੇ ਕੋਈ ਥਾਂ ਵਗੈਰਾ, ਕੋਈ ਇੱਦਾਂ ਦੀ ਚੀਜ਼ ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਦੱਸਿਆ, ਕੋਈ ਸਮਾਧ ਵਗੈਰਾ ਵੀ ਜਿਹੜੀ ਇਸ ਦੇ ਇਰਦ ਗਿਰਦ ਜਿਹੜੀ ਬਣੀ ਸੀਗੀ, ਕੋਈ ਹੋਰ ਵੀ ਚੀਜ਼ ਜਿਹੜੀ ਇੱਥੇ ਬਣੀ ਹੋਈ ਹੈਗੀ ਸੀਗੀ ਜਾਂ ਪਹਿਲੋਂ ਜਾਂ ਸੀਗੀ ਜਾਂ? ਜੀ ਬਿਲਕੁਲ, ਇਹ ਦੋਨੋਂ ਚੀਜ਼ਾਂ ਬਿਲਕੁਲ ਬਕਾਇਦਾ ਹੁੰਦੀਆਂ ਸੀਗੀਆਂ। ਸਨ 2000 ਤੱਕ ਜਿਹੜੇ ਨਨਕਾਣਾ ਸਾਹਿਬ ਦੇ ਲੋਕੀ ਆ ਉਹ ਦੱਸਦੇ ਆ ਕਿ 2000 ਤੱਕ, ਮਤਲਬ ਹੁਣ ਤੋਂ 20 ਸਾਲ ਪਹਿਲਾਂ ਤੱਕ ਇਹ ਚੀਜ਼ਾਂ ਬਕਾਇਦਾ ਇੱਥੇ ਸੀਗੀਆਂ, ਬਾਲੇ ਦਾ ਖੂਹ ਤੇ ਬਾਲੇ ਦੀ ਸਮਾਧ। 2000 ਤੋਂ ਬਾਅਦ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸੀ ਉਹ ਆਲਮੋਸਟ ਮਿੱਟੀ ਦੇ ਵਿੱਚ ਦਬ ਗਈਆਂ, ਮਿਲ ਗਈਆਂ, ਮਿਕਸਅਪ ਹੋ ਗਈਆਂ। ਇੱਥੇ ਇੱਕ ਹੋਰ ਸੀਤਾ ਵਾਲਾ ਖੂਹ ਵੀ ਸੀ ਜਿਹਦੇ ਬਾਰੇ ਆਪਾਂ ਸ਼ੁਰੂ ਜ਼ਿਕਰ ਕਰਦੇ ਆਏ ਹਾਂ, ਉਹ ਵੀ ਜਿਹੜਾ ਹੁਣ ਹੈਗਾ ਉਹਦੀ ਕੋਈ ਇਸ ਵੇਲੇ ਨਿਸ਼ਾਨੀ ਜਿਹੜੀ ਇੱਥੇ ਨਹੀਂ ਲੱਭਦੀ ਹੁਣ ਇਸ ਵੇਲੇ। ਜੀ, ਸੋ ਇੱਥੇ ਇਹ ਨਹੀਂ ਸੀਗਾ ਵੀ ਇਹ ਕਿਸੇ ਮਹੰਤ ਦੇ ਅਧੀਨ ਵੀ ਰਿਹਾ ਹੋਊਗਾ ਥਾਂ, ਜਾਂ ਉੱਥੇ ਬਾਅਦ ਦੇ ਵਿੱਚ SGPC ਨੇ ਥਾਂ ਲੈਣ ਦੀ ਕੋਸ਼ਿਸ਼ ਕੀਤੀ, ਪਰ ਜਿੱਦਾਂ ਤੁਸੀਂ ਦੱਸਿਆ ਵੀ ਇਹ ਕਿਰਦਾਰ ਦੇ ਉੱਤੇ ਹੀ ਅਜੇ ਪ੍ਰਸ਼ਨ ਚਿੰਨ੍ਹ ਇਹ ਚਿਰ ਦੇ ਪ੍ਰਸ਼ਨ ਚਿੰਨ੍ਹ ਚੱਲਦੇ ਆ ਰਹੇ ਜਾਂ ਰੀਸੈਂਟਲੀ ਸ਼ੁਰੂ ਹੋਏ ਆ? ਨਹੀਂ, ਇਹ ਚਿਰ ਦੇ ਹੀ ਪ੍ਰਸ਼ਨ ਚਿੰਨ੍ਹ ਚੱਲਦੇ ਆ ਰਹੇ ਆ। ਕਰਮ ਸਿੰਘ ਹਿਸਟੋਰੀਅਨ ਜੀ ਨੇ ਇਹਦੇ ਉੱਤੇ ਕਾਫੀ ਖੋਜ ਕੀਤੀ ਹੈ, ਜਿਨ੍ਹਾਂ ਦੇ ਬਾਰੇ ਆਪਾਂ ਅਗਲੇ ਚੈਪਟਰਸ ਦੇ ਵਿੱਚ ਗੱਲਬਾਤ ਕਰਾਂਗੇ ਵੀ ਇਹ ਪ੍ਰਸ਼ਨ ਚਿੰਨ੍ਹ ਭਾਈ ਬਾਲੇ ਦੇ ਖੂਹ ਉੱਪਰ ਜਾਂ ਬਾਲੇ ਦੇ ਉੱਪਰ ਕਦੋਂ ਤੋਂ ਲੱਗਣੇ ਸ਼ੁਰੂ ਹੋਏ, ਕਿਹੜੇ ਕਿਹੜੇ ਉਸ ਰਿਸਰਚ ਦੇ ਵਿੱਚ ਮੋਢੀ ਸੀਗੇ। ਵੀ ਵਿਲ ਕਵਰ ਦੈਟ ਇਨ ਦਾ ਚੈਪਟਰਸ। ਮੈਂ ਸਿਰਫ ਅੱਜ ਦੇ ਪ੍ਰੋਗਰਾਮ ਮੁੱਕਣ ਤੋਂ ਪਹਿਲਾਂ ਇੱਕ ਜਾਂਦਾ ਹੋਇਆ ਦੱਸ ਦਵਾਂ ਕਿ ਜਦੋਂ ਫਿਰ ਇਹ ਕੇਸਰ ਸਿੰਘ ਦੇ ਸ਼ਿਬਰ ਦੇ ਮੁਤਾਬਿਕ ਹੀ, ਕਿਉਂਕਿ ਉਹਦੇ ਨਾਲ ਆਪਣਾ ਉਹ ਟੌਪਿਕ ਕੰਪਲੀਟ ਹੋ ਜਾਊਗਾ ਕਿ ਜਦੋਂ ਫਿਰ ਉਹ ਤਲਵੰਡੀ ਪਹੁੰਚੇ ਆ ਬਾਲਾ ਤੇ ਲਾਲਾ, ਤੇ ਗੁਰੂ ਸਾਹਿਬ ਦੇ ਚਾਚਾ ਜੀ ਨੇ, ਲਾਲ ਚੰਦ ਨੇ ਇਹ ਸਾਰੀ ਜਿਹੜੀ ਸਾਖੀ ਸੁਣਾਈ ਉਹਨਾਂ ਨੂੰ ਦਰਦ ਭਰੀ ਕਿ ਹੁਣ ਉੱਥੇ ਤਾਂ ਕੋਈ ਹੈ ਨਹੀਂਗਾ, ਤੇ ਉਹ ਫਿਰ ਖਾਲੀ ਹੱਥ ਮੁੜਨ ਦੇ ਨਾਲ ਉਹਨਾਂ ਨੇ ਕਿਹਾ ਵੀ ਚਲੋ ਘਰ ਦੇ ਜਿਹੜੇ ਟਰੰਕ ਆ ਉਹ ਕੁਛ ਫਰੋਲੀਏ। ਤੇ ਉਹਦੇ ਬਾਰੇ ਲਿਖਿਆ ਆ, ਪੱਤਰੀ ਹੱਥ ਨਾ ਲੱਗੀ ਬਾਲਾ ਮੁੜਾਇਆ, ਇੱਕ ਟੇਵਾ ਜਿਹਾ ਉਸ ਹੱਥ ਆਇਆ, ਉਸ ਉੱਪਰੋਂ ਸਭ ਉਤਾਰਾ ਲੀਤਾ, ਜਨਮ ਸਾਖੀ ਦਾ ਪੁਸਤਕ ਬਣਾਏ ਲੀਤਾ। ਹੁਣ ਆਪਾਂ ਨੂੰ ਪਤਾ ਹੈ ਕਿ ਸਿੱਖ ਧਰਮ ਦੇ ਵਿੱਚ ਟੇਵੇ ਪੱਤਰੀ ਜਿਹੜੀਆਂ ਹੈਗੀਆਂ ਚੀਜ਼ਾਂ ਨਹੀਂ ਹੁੰਦੀਆਂ। ਸੋ ਪਰ ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਗੁਰੂ ਸਾਹਿਬ ਦੇ, ਕਿਉਂਕਿ ਉਹ ਪਹਿਲਾਂ ਜਿਹੜੇ ਸੀਗੇ ਉਹ ਇਹ ਸਾਰਾ ਕੁਝ ਚੱਲਦਾ ਸੀਗਾ ਜਿਹਨਾਂ ਪੁਰਾਣੇ ਜ਼ਮਾਨਿਆਂ 'ਚ। ਸੋ ਕੋਈ ਆਪਾਂ ਕਹਿ ਨਹੀਂ ਸਕਦੇ ਕਿ ਉਹਨਾਂ ਦੇ ਪਰਿਵਾਰ ਨੇ ਕਿਉਂਕਿ ਗੁਰੂ ਸਾਹਿਬ ਆਪ ਤਾਂ ਤਲਵੰਡੀ ਰਹੇ ਨਹੀਂ, ਕਰਤਾਰਪੁਰ ਸਾਹਿਬ ਆ ਗਏ ਸੀ, ਉਹਨਾਂ ਦੀ ਕੋਈ ਬਚਪਨ ਦੀ ਕੋਈ ਇਹੋ ਜਿਹੀ ਚੀਜ਼, ਮਤਲਬ ਕੋਈ ਡਿਟੇਲਡ ਜਿਹੜੀ ਪੱਤਰੀ ਸੀ ਇਹ ਬਾਲੇ ਨੂੰ ਨਹੀਂ ਮਿਲੀ। ਜਿਵੇਂ ਉੱਥੇ ਪੁਰਾਣੇ ਜ਼ਮਾਨੇ ਦੇ ਜਿਹੜੇ ਲੋਕ ਸੀਗੇ, ਖੱਤਰੀ ਪਰਿਵਾਰ ਸੀ, ਬੜੀ ਡਿਟੇਲਡ ਪੱਤਰੀ ਬਣਾਉਂਦੇ ਹੁੰਦੇ ਸੀ ਜਿਹੜੀ ਕਿ ਬਾਲੇ ਨੂੰ ਨਹੀਂ ਮਿਲੀ। ਇੱਦਾਂ ਲਿਖਿਆ ਹੋਇਆ ਕਿ ਇੱਕ ਛੋਟਾ ਜਿਹਾ ਟੇਵਾ ਜਿਹਾ ਉਹਦੇ ਹੱਥ ਆਇਆ, ਮਤਲਬ ਕੋਈ ਪੂਰੀ ਡਿਟੇਲ ਨਹੀਂ ਮਿਲੀ, ਬਹੁਤ ਕੋਈ ਹਲਕੀ ਜਿਹੀ ਚੀਜ਼ ਮਿਲੀ ਜਿਹਦੇ ਵਿੱਚ ਕੋਈ ਡੇਟ ਆਫ ਬਰਥ ਜਾਂ ਕੁਛ ਇਹੋ ਜਿਹੀ ਇਨਫੋਰਮੇਸ਼ਨ ਸੀਗੀ। ਉਸ ਉੱਪਰੋਂ ਸਭ ਉਤਾਰਾ ਕੀਤਾ, ਜਨਮ ਸਾਖੀ ਦਾ ਪੁਸਤਕ ਬਣਾਏ ਲੀਤਾ। ਮਤਲਬ ਇਸ ਬੰਸਾਵਲੀ ਨਾਮੇ ਤੋਂ ਇਹ ਲੱਗਦਾ ਵੀ ਉਹਨੂੰ ਕੁਛ ਹਲਕੀ ਜਿਹੀ ਇਨਫੋਰਮੇਸ਼ਨ ਮਿਲੀ ਆ, ਕੋਈ 1 ਪੇਜ 2 ਪੇਜ ਇੱਦਾਂ ਨਜ਼ਰ ਆਏ ਆ, ਜਿੱਥੋਂ ਉਹਨੇ ਕੋਈ ਬੇਸਿਕ ਇਨਫੋਰਮੇਸ਼ਨ ਲੈ ਕੇ ਜਿਹੜੀ ਸੀਗੀ ਗੁਰੂ ਸਾਹਿਬ ਦੀ ਜਿਹੜੀ ਜਨਮ ਸਾਖੀ ਹੈ ਲੇਟਰ ਔਨ, ਉਹਨੂੰ ਉਹਦੇ ਵਿੱਚ ਜਿਹੜਾ ਸੀ ਉਹ ਕਨਵਰਟ ਕੀਤਾ। ਇਹ ਜਿਹੜੇ ਡਾਕੂਮੈਂਟ ਸੀਗੇ ਉਹਨੂੰ ਉੱਥੋਂ ਉਹ ਦੇਵਨਾਗਰੀ 'ਚ ਮਿਲੇ ਆ, ਜਿਹੜੀ ਹੁਣ ਆਪਾਂ ਹਿੰਦੀ ਕਹਿ ਦਿੰਦੇ ਆ, ਉਸ ਲੈਂਗੁਏਜ 'ਚ ਮਿਲੇ ਆ। ਅਤੇ ਮੁੜ ਕੇ ਉਹ ਇੱਥੇ ਆ ਕੇ ਖਡੂਰ ਸਾਹਿਬ ਆ ਕੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਕੋਲ ਰਹਿ ਕੇ ਪੈੜਾ ਮੋਖਾ ਦੇ ਨਾਲ ਇੱਕ ਕਰੈਕਟਰ ਆਉਂਦਾ ਜਿਹਦਾ ਆਪਾਂ ਅਗਲੇ ਵੀਕ ਡਿਸਕਸ਼ਨ ਕਰਾਂਗੇ, ਕਿਵੇਂ ਇਹਦੀ ਟਰਾਂਸਲੇਸ਼ਨ ਕੀਤੀ ਆ ਦੇਵਨਾਗਰੀ ਤੋਂ ਮੁੜ ਕੇ ਪੰਜਾਬੀ ਦੇ ਵਿੱਚ, ਉਹ ਆਪਣਾ ਨੈਕਸਟ ਵੀਕ ਦਾ ਟੌਪਿਕ ਹੋਏਗਾ। ਜੀ, ਜਿਸ ਇਲਾਕੇ ਤੋਂ ਬਾਲੇ ਨੂੰ ਦੱਸਿਆ ਜਾਂਦਾ ਹੈ ਵੀ ਇਸ ਇਲਾਕੇ ਤੋਂ ਸੀਗਾ, ਕਿ ਉੱਥੋਂ ਦੇ ਲੋਕ ਜਿਹੜੇ ਇਸ ਟਾਈਮ ਰਹਿ ਰਹੇ ਨੇ ਜਾਂ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਜਾਂ ਹੋਰ ਗ੍ਰੇਟ ਗ੍ਰੈਂਡ ਫਾਦਰਸ ਜਾਂ ਗ੍ਰੈਂਡ ਮਦਰਸ ਤੋਂ
ਉਹਨਾਂ ਤੋਂ ਇਸ ਨਾਮ ਦਾ, ਇਸ ਕਿਰਦਾਰ ਦਾ ਕਦੀ ਜ਼ਿਕਰ ਸੁਣਿਆ ਸੀ? ਨਹੀਂ, ਇਹ ਜਿਹੜਾ ਕਿਰਦਾਰ ਹੈਗਾ, ਇਹ ਤੁਹਾਨੂੰ ਮੈਂ ਪਹਿਲਾਂ ਵੀ ਜਿਵੇਂ ਦੱਸ ਕੇ ਹਟਿਆ, ਬਹੁਤ ਜ਼ਿਆਦਾ ਇਹਦੇ ਉੱਤੇ ਰਿਸਰਚ ਫਰਦਰ ਹੋ ਚੁੱਕੀ ਹੈ। ਹਾਂ ਹਾਂ, ਇਹਦੇ ਜਿਹੜੇ ਪੁਰਾਣੇ ਪੂਰਵਜ ਜਿਹੜੇ ਹੈਗੇ ਆ, ਉਹਨਾਂ ਦੀ ਕੋਈ ਜ਼ਿਆਦਾ ਡਿਟੇਲ ਨਹੀਂ ਲੱਭਦੀ। ਨਹੀਂ ਮਿਲਦੀ ਹੈਗੀ। ਜੀ, ਸੋ ਇਸੇ ਕਰਕੇ ਹੀ ਸ਼ਾਇਦ ਲੋਕ ਸਵਾਲ ਵੀ ਜਿਹੜੇ ਇਸ ਦੇ ਉੱਤੇ ਜਿਹੜੇ ਨਹੀਂ, ਉਹ ਬਿਲਕੁਲ ਬਿਲਕੁਲ, ਇਹ ਬਹੁਤ ਵੱਡਾ ਇੰਟਰਸਟਿੰਗ ਡਿਬੇਟ ਦਾ ਇੱਕ ਟੌਪਿਕ ਹੈਗਾ, ਇੱਕ ਡਿਬੇਟ ਦਾ ਕਰੈਕਟਰ ਹੈਗਾ। ਔਰ ਬਾਲੇ ਦੇ ਨਾਲੋਂ ਜ਼ਿਆਦਾ ਬਾਲੇ ਦੀ ਜਿਹੜੀ ਲਿਖੀ ਹੋਈ ਜਨਮ ਸਾਖੀ ਹੈ, ਉਹ ਬਹੁਤ ਜ਼ਿਆਦਾ ਕਹਿ ਲਓ ਵੀ ਡਿਬੇਟ ਵਾਲੀ ਆਈਟਮ ਹੈਗੀ ਹੈ ਕਿ ਕੀ ਉਹ ਜਨਮ ਸਾਖੀ ਉਹਨੇ ਖੁਦ ਲਿਖੀ, ਜਾਂ ਉਹਨੇ ਲਿਖੀ ਤੇ ਮੁੜ ਕੇ ਤੋੜ ਮਰੋੜ ਕੀਤੀ ਗਈ, ਜਾਂ ਉਹਨੇ ਲਿਖੀ ਨਹੀਂ, ਲੇਟਰ ਔਨ ਕਈ ਸਦੀਆਂ ਬਾਅਦ ਕਿਸੇ ਹੋਰ ਨੇ ਲਿਖੀ, ਜਿਹਦਾ ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਜ਼ਿਕਰ ਕਰਦੇ ਜਾਵਾਂਗੇ। ਸੋ ਕੋਈ ਵੀ ਕਨਕਲੂਜਨ ਕਰਨ ਤੋਂ ਪਹਿਲਾਂ, ਅੱਜ ਦੀ ਟੌਪਿਕ ਸੁਣਨ ਤੋਂ ਬਾਅਦ ਪਲੀਜ਼ ਸਾਡੇ ਜਿਹੜੇ ਰਿਮੇਨਿੰਗ ਪ੍ਰੋਗਰਾਮਸ ਆ ਸੁਣ ਲੈਣਾ। ਜੀ ਕੋਈ ਹਾਲੇ ਇੱਕ ਧਾਰਨਾ ਨਹੀਂ ਬਣਾਉਣਾ ਕਿ ਬਾਲਾ ਸੀ ਕਿ ਨਹੀਂ ਸੀ। ਸਾਰੇ ਪ੍ਰੋਗਰਾਮ ਸੁਣ ਕੇ ਖੁਦ ਤੁਸੀਂ ਐਨਾਲਿਟਿਕਲੀ ਇਹਨੂੰ ਜਿਹੜਾ ਹੈਗਾ ਐਨਾਲਾਈਜ਼ ਕਰਨਾ। ਸਹੀ ਤਰੀਕਾ ਇਹੀ ਹੈ ਕਿਸੇ ਚੀਜ਼ ਨੂੰ ਵੀ ਰਾਈਟ ਔਰ ਰੋਂਗ ਜਾਣਨ ਦਾ। ਬਿਲਕੁਲ, ਦੋਨੋਂ ਤਰਫਾਂ ਦੀਆਂ ਜਿਹੜੀਆਂ ਗੱਲਾਂ, ਦੋਨੋਂ ਤਰਫਾਂ ਦੀਆਂ ਦਲੀਲਾਂ ਦੇ ਕੇ ਸੁਣ ਕੇ ਤੁਸੀਂ ਐਜ਼ ਏ ਜੱਜ, ਸੁਣਨ ਵਾਲੇ ਐਜ਼ ਏ ਜੱਜ ਹੋ, ਫਿਰ ਤੁਸੀਂ ਡਿਸਾਈਡ ਕਰਨਾ ਹੈ। ਮੈਂ ਤੁਹਾਨੂੰ ਦੋਨੋਂ ਪੱਖਾਂ ਵੱਲੋਂ ਜਿਹੜੇ ਅਲੱਗ-ਅਲੱਗ ਪੁਆਇੰਟਸ ਹੈਗੇ ਜਿਹੜੇ ਉਹ ਦੇ ਰਿਹਾ, ਸੋ ਤਾਂ ਕਿ ਤੁਸੀਂ ਇੱਕ ਸਾਈਡ ਵੱਲ ਮੇਰੇ ਵੱਲੋਂ ਬਾਇਸਡ ਨਾ ਹੋਵੋ। ਜੀ, ਤੇ ਬਿਲਕੁਲ ਸਰੋਤਿਓ, ਇਹ ਜਿਹੜੀ ਅੱਜ ਦਾ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਇਹ ਇੰਗਲਿਸ਼ ਦੇ ਵਿੱਚ ਕਿਤਾਬ ਡਾਕਟਰ ਦਲਵੀਰ ਸਿੰਘ ਪੰਨੂ ਉਹਨਾਂ ਦੇ ਦੁਆਰਾ ਜਿਹੜੀ ਆ ਇਹ ਲਿਖੀ ਗਈ ਹੋਈ ਆ। ਕਾਫੀ ਸਾਲਾਂ ਦੀ ਜਿਹੜੀ ਮਸ਼ੱਕਤ ਖੋਜ ਆ, ਉਸ ਤੋਂ ਬਾਅਦ 'ਚ ਇਹ ਜੇ ਤੁਸੀਂ ਲਹਿੰਦੇ ਜਾਂ ਚੜ੍ਹਦੇ ਪੰਜਾਬ ਦੇ ਵਿੱਚ ਇਸ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਉੱਥੇ ਪਬਲਿਸ਼ ਹੁੰਦੀ ਆ, ਛਪਦੀ ਆ, ਉੱਥੋਂ ਤੁਸੀਂ ਖਰੀਦ ਸਕਦੇ ਹੋ। ਬਾਕੀ ਜੇ ਕੋਈ ਨਾਰਥ ਅਮਰੀਕਾ ਦੇ ਵਿੱਚ, ਅਮਰੀਕਾ, ਕੈਨੇਡਾ, UK, ਯੂਰਪ, ਡਾਊਨ ਅੰਡਰ, ਆਸਟ੍ਰੇਲੀਆ, ਨਿਊਜ਼ੀਲੈਂਡ, ਹੋਰ ਇਲਾਕਿਆਂ ਦੇ ਵਿੱਚ ਜਿਹੜੇ ਰਹਿੰਦੇ ਨੇ, ਉਹ ਇਸ ਨੂੰ ਐਮਾਜ਼ੋਨ ਤੋਂ ਜਾ ਕੇ ਵੀ ਜਿਹੜਾ ਇਸ ਨੂੰ ਖਰੀਦ ਸਕਦੇ ਨੇ। ਵਧੀਆ ਇਸ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਅਤੇ ਮੌਜੂਦਾ ਹਾਲਾਤਾਂ ਦੀਆਂ ਜਿਹੜੀਆਂ ਤਸਵੀਰਾਂ, ਜਿਸ ਟਾਈਮ ਦੇ ਉੱਤੇ ਇਹਨਾਂ ਨੇ ਕਿਤਾਬ ਛਾਪੀ ਆ, ਉਸ ਦੀਆਂ ਨਾਲ ਇਹਨਾਂ ਨੇ ਤਸਵੀਰਾਂ ਵੀ ਇਸ ਦੇ ਵਿੱਚ ਹਾਈ ਰੈਜ਼ੋਲੂਸ਼ਨ ਦੇ ਵਿੱਚ ਜਿਹੜੀਆਂ ਨਾਲ ਛਾਪੀਆਂ ਹੈਗੀਆਂ। ਸੋ ਜ਼ਰੂਰ ਇਸ ਨੂੰ ਤੁਸੀਂ ਬਾਏ ਜਿਹੜਾ ਉਹ ਕਰ ਸਕਦੇ ਆ। ਅਤੇ ਜੇ ਬਾਏ ਕਰਨ ਦਾ, ਪੜ੍ਹਨ ਦਾ ਤੁਹਾਡੇ ਕੋਲ ਲੱਗਦਾ ਵੀ ਤੁਹਾਡੇ ਕੋਲ ਵਕਤ ਨਹੀਂ ਹੈਗਾ, ਤਾਂ ਤੁਸੀਂ ਪੰਜਾਬੀ ਰੇਡੀਓ USA ਦਾ YouTube ਦਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰੋ। ਉਹਦੇ ਉੱਤੇ ਜਾ ਕੇ ਫਿਰ ਤੁਸੀਂ ਦ ਸਿੱਖ ਹੈਰੀਟੇਜ ਕਰਕੇ ਪਲੇਲਿਸਟ ਆ, ਉਸ ਨੂੰ ਓਪਨ ਕਰਕੇ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਐਪੀਸੋਡ, ਜਿੰਨੀ ਵੀ ਆਪਾਂ ਗੱਲਬਾਤ ਹੋਈ, ਉਸ ਨੂੰ ਤੁਸੀਂ ਸੁਣ ਦੇਖ ਸਕਦੇ ਹੋ। ਅਤੇ ਜਾਂ ਫਿਰ ਪੰਜਾਬੀ ਰੇਡੀਓ USA ਦੇ ਐਪ ਦੇ ਉੱਤੇ ਇਸ ਦਾ ਪੋਡਕਾਸਟ ਦੇ ਵਿੱਚ ਇਸ ਨੂੰ ਜਿਹੜਾ ਉਹ ਪਾਇਆ ਗਿਆ ਹੋਇਆ ਹੈ, ਦ ਸਿੱਖ ਹੈਰੀਟੇਜ ਕਰਕੇ। ਤੁਸੀਂ ਉੱਥੇ ਵੀ ਇਸ ਨੂੰ ਜਿਹੜਾ ਜਾ ਕੇ ਜਦੋਂ ਮਰਜ਼ੀ ਕੰਮ ਕਰਦੇ ਹੋਏ ਨਾਲ ਜਿਹੜਾ ਉਹ ਤੁਸੀਂ ਸੁਣ ਸਕਦੇ ਹੈਗੇ ਆ। ਅਤੇ ਡਾਕਟਰ ਪੰਨੂ, ਅਗਲੇ ਵਾਰ ਫਿਰ ਇਸੇ ਹੀ ਕੜੀ ਨੂੰ ਜਿਹੜਾ ਆਪਾਂ ਅੱਗੇ ਜੋੜਾਂਗੇ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਥੈਂਕ ਯੂ ਰਾਜਕਰਨ ਵੀਰ ਜੀ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਆਪਣੇ ਸਾਰੇ ਸਰੋਤਿਆਂ ਨੂੰ ਜੀ ਕਿ ਤੁਸੀਂ ਜ਼ਰੂਰ ਆਪਣੀ ਜਿਹੜੀ ਨੀਅਰੈਸਟ ਲਾਇਬ੍ਰੇਰੀ ਹੈ, ਜਾਂ ਤੁਹਾਡੇ ਬੱਚਿਆਂ ਦੇ ਸਕੂਲ ਕਾਲਜ ਦੀ ਲਾਇਬ੍ਰੇਰੀ ਆ, ਪਬਲਿਕ ਲਾਇਬ੍ਰੇਰੀ ਆ, ਉਹਦੇ ਕੋਲ ਜ਼ਰੂਰ ਇਹ ਜਿਹੜੀ ਬੁੱਕ ਹੈਗੀ ਹੈ ਰਿਕਮੈਂਡ ਕਰੋ। ਜਿਹੜੀਆਂ ਲਾਇਬ੍ਰੇਰੀਜ਼ ਹੈਗੀਆਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਸਾਰੇ ਮੁਲਕਾਂ ਦੇ ਵਿੱਚ ਆਪਾਂ ਚਾਹੁੰਦੇ ਹਾਂ ਕਿ ਜਿਹੜਾ ਸਿੱਖ ਧਰਮ ਦਾ ਹਿਸਟੋਰੀਕਲ ਰੈਫਰੈਂਸਿਸ ਇੱਦਾਂ ਦੇ ਹੈਗੇ ਆ, ਉਹ ਉਹਨਾਂ ਦੇ ਕੋਲ ਪਹੁੰਚਣ। ਸਿਰਫ ਤੁਹਾਡੇ ਉੱਥੇ ਕਹਿਣ ਨਾਲੇ ਕਿ ਤੁਹਾਨੂੰ ਇਹ ਕਿਤਾਬ ਜਿਹੜੀ ਤੁਸੀਂ ਚਾਹੁੰਦੇ ਆ ਕਿ ਲਾਇਬ੍ਰੇਰੀ ਵਿੱਚ ਰੱਖੀ ਜਾਵੇ, ਤੁਸੀਂ ਪੜ੍ਹਨਾ ਚਾਹੁੰਦੇ ਆ, ਇੱਕ ਰਿਕੁਐਸਟ ਪਾਉਣ ਦੇ ਨਾਲ ਹੀ ਜਿਹੜੇ ਹੈਗੇ ਆ ਉਹ ਲਾਇਬ੍ਰੇਰੀ ਵਾਲੇ ਸਾਨੂੰ ਕੰਟੈਕਟ ਕਰਦੇ ਔਰ ਜਿਹੜੀ ਕਿਤਾਬ ਹੈਗੀ ਉਹ ਖਰੀਦ ਲੈਂਦੇ ਆ। ਇਹਦੇ ਨਾਲ ਬਹੁਤ ਹੈਲਪ ਮਿਲਦੀ ਆ, ਕਿਉਂਕਿ ਜਿਹੜੇ ਹੋਰ ਧਰਮਾਂ ਦੇ ਲੋਕ ਆ ਉਹਨਾਂ ਨੂੰ ਵੀ ਸਿੱਖ ਧਰਮ ਦੇ ਇਤਿਹਾਸ ਬਾਰੇ ਪਤਾ ਲੱਗਦਾ। ਸੋ ਪਲੀਜ਼ ਆਪਣੀ ਲਾਇਬ੍ਰੇਰੀ ਨੂੰ ਈਮੇਲ ਕਰੋ, ਕਾਲ ਕਰੋ। ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਨਾਮ ਦੀ ਇਹ ਬੁੱਕ ਹੈਗੀ ਆ। ਤੁਸੀਂ ਨਾਮ ਹੀ ਦੱਸੋਗੇ, ਉਹ ਆਪਣੇ ਆਪ ਲੱਭ ਲੈਣਗੇ, ਕਿਉਂਕਿ ਹੁਣ ਲਾਇਬ੍ਰੇਰੀ ਆਫ ਕਾਂਗਰਸ ਵਾਸ਼ਿੰਗਟਨ DC ਦੇ ਵਿੱਚ ਇੱਕ ਕਿਤਾਬ ਜਿਹੜੀ ਰੱਖੀ ਜਾ ਚੁੱਕੀ ਹੈ। ਸੋ ਇਸ ਕਰਕੇ ਇਹਦੀ ਕੈਟਾਲੋਗਿੰਗ ਜਿਹੜੀ ਹੈ ਕੰਪਲੀਟ ਹੈ। ਮਤਲਬ ਲਾਇਬ੍ਰੇਰੀਅਨਸ ਦੇ ਲਈ ਬਹੁਤ ਸੌਖਾ ਹੈ ਹੁਣ ਇਸ ਕਿਤਾਬ ਨੂੰ ਖਰੀਦਣਾ, ਕਿਉਂਕਿ ਲਾਇਬ੍ਰੇਰੀ ਆਫ ਕਾਂਗਰਸ ਜਿਹੜੀ ਦੁਨੀਆ ਭਰ ਦੇ ਵਿੱਚ ਸਭ ਤੋਂ ਵਧੀਆ ਲਾਇਬ੍ਰੇਰੀ ਮੰਨੀ ਗਈ ਆ, ਉਹ ਕਿਤਾਬਾਂ ਦੀ ਬਹੁਤ ਪੜਚੋਲ ਕਰਕੇ ਹੀ ਫਿਰ ਉਹ ਕਿਤਾਬਾਂ ਰੱਖਦੇ ਜਿਹੜੀ ਉਹਨਾਂ ਨੂੰ ਕਿਸੇ ਸਟੈਂਡਰਡ ਲੈਵਲ ਦੀਆਂ ਆਉਂਦੀਆਂ ਹੈ। ਔਰ ਮੈਨੂੰ ਤੁਹਾਨੂੰ ਸਭ ਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਦੇ ਕਹਿ ਲਓ ਵੀ ਆਸ਼ੀਰਵਾਦ ਦੇ ਸਦਕਾ ਆਪਣੀ ਇਹ ਕਿਤਾਬ ਜਿਹੜੀ ਹੈਗੀ ਆ ਉਸ ਲੈਵਲ 'ਤੇ ਪਹੁੰਚਣ ਦੇ ਕਾਬਿਲ ਹੋਈ ਆ। ਹੁਣ ਤੁਹਾਡੀ ਲੋੜ ਹੈ ਕਿ ਤੁਸੀਂ ਆਪਣੀ ਲੋਕਲ ਲਾਇਬ੍ਰੇਰੀ ਕਿਸੇ ਵੀ ਸ਼ਹਿਰ 'ਚ ਹੋਵੋ, ਸੈਕਰਾਮੈਂਟੋ, ਫ੍ਰੈਜ਼ਨੋ, ਸੈਨ ਹੋਜ਼ੇ, ਆਪਣੀ ਲਾਇਬ੍ਰੇਰੀ ਨੂੰ ਰਿਕੁਐਸਟ ਕਰੋ, ਈਮੇਲ ਕਰੋ। ਤੁਹਾਡੇ 2 ਮਿੰਟ ਸਿਰਫ ਲੱਗਣਗੇ, ਪਰ ਸਾਡੀ ਜਿਹੜੀ ਇਹ ਰਿਸਰਚ ਹੈਗੀ ਆ ਉਹ ਅੱਗੇ ਤੱਕ ਪਹੁੰਚਣ 'ਚ ਬਹੁਤ ਹੈਲਪ ਮਿਲ ਜਾਏਗੀ। ਤੁਹਾਨੂੰ ਜਿਹੜੀ ਹੈਗੀ ਕਿਤਾਬ ਸਿਰਫ ਤੁਸੀਂ ਉਹਨਾਂ ਨੂੰ ਦੱਸਣਾ ਹੀ ਹੈ ਕਿ ਤੁਸੀਂ ਕਿਤਾਬ ਪੜ੍ਹਨਾ ਚਾਹੁੰਦੇ ਹੋ। ਉਹਨਾਂ ਨੇ ਕਿਤਾਬ ਖੁਦ ਆਪਣੇ ਕੋਲੋਂ, ਸਾਡੇ ਕੋਲੋਂ ਖਰੀਦ ਕੇ ਉੱਥੇ ਰੱਖ ਦੇਣੀ ਹੈ, ਅਤੇ ਤੁਸੀਂ ਜਾ ਕੇ ਉੱਥੋਂ ਜਿਹੜੀ ਕਿਤਾਬ ਹੈਗੀ ਆ ਉਹ ਲਾਇਬ੍ਰੇਰੀ 'ਚ ਜਾ ਕੇ ਮੰਗਵਾ ਸਕਦੇ ਹੋ। ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਪੰਨੂ, ਅਤੇ ਮਿਲਦੇ ਹਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਿੱਖ ਵਿਰਾਸਤ ਸਰਹੱਦੋਂ ਪਾਰ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਜਿਹੜਾ ਉਹ ਸਮਾਪਤ ਹੁੰਦਾ ਆ। ਅਗਲੇ ਹਫਤੇ ਫਿਰ ਜਿਹੜੀ ਆਪਣੇ ਇਸੇ ਸਮੇਂ ਜਿਹੜੀ ਉਹ ਗੱਲਬਾਤ ਹੋਵੇਗੀ ਤੇ ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।